ਉਛਲਾ ਨੋ ਖੇਵੇ ਉਛਲਾ ਨੋ ਖੇਵੇ ਓਏ ਪੁੱਤਰ ਮਿੱਠੜੇ ਓ ਮੇਵੇ ਓਏ ਵਾਹਿਗੁਰੂ ਸਭ ਨੂੰ ਓ ਦੇਵੇ ਓਏ ਪੁੱਤਰ ਮਿੱਠੜੇ ਮੇਰਾ ਲੱਗਦਾ ਮੈਨੂੰ ਮਾਵਾ ਮੁੰਡਾ ਬਈ ਸੋਹਣਾ ਗਾਉਂਦਾ। ਓ ਤਾਇਆ ਮੈਂ ਗਾਣਾ ਕਿਸੇ ਗੱਲ ਕਰ ਗਿਆ ਤੇ ਤੂੰ ਕਿਹੜੀ ਗੱਲ ਕਰਕੇ ਗਾਉਣਾ? ਉਹ ਆਪਣੀ ਆਹ ਨਰਿੰਦਰ ਕੌਰ ਜੀ ਦੇ ਕਹਿੰਦੇ ਮੁੰਡਾ ਹੋ ਗਿਆ। ਉਹ ਐਮਐਲਏ ਦੇ ਆਹੋ ਆਪਣੀ ਗੱਲ ਬਹੁਤ ਵਧੀਆ ਵੀ ਵਧਾਈਆਂ ਉਹ ਤੈਨੂੰ। ਆਪਣੇ ਹੁੰਦੇ ਆ ਬਾਈ ਵਧਾਈਆਂ ਤਾਂ ਤੈਨੂੰ ਵੀ ਸਵਾ ਵਧਾਈਆਂ ਵੀ ਸਵਾ ਵਧਾਈਆਂ। ਉਹ ਤੂੰ ਨਿਗਾਹ ਰੱਖਦਾ ਨਾ ਤੇਰੇ ਉਹ ਕੰਮ ਨਿਗਾਹ ਤਾਂ ਹੁਣ ਰੱਖਣੀ ਪੈਂਦੀ ਆ। ਮੈਂ ਵੀ ਹੁਣ ਨਾ ਪੜ੍ਹਨ ਲਿਖਣ ਲੱਗ ਪਿਆ ਤੈਨੂੰ ਦੱਸਾਂ। ਅੱਛਾ। ਮਾਸਟਰ ਮੈਨੂੰ ਵੀ 2-4 ਕਹਿ ਦੇ ਦਿੰਦਾ ਆ। ਅਖਬਾਰਾਂ ਵੀ ਬਣਾਉਂਦਾ ਹੁਣ ਤਾਂ ਮਾਸਟਰ ਬਹੁਤ ਚੰਗਾ ਤੈਨੂੰ ਪਤਾ। ਚੱਲ ਵਧੀਆ ਵੀ ਤੂੰ ਅਮਲੀਆ ਦਾ ਸਰਦਾਰ ਬਣੇਗਾ ਨਾ। ਹਾਂ ਬਿਲਕੁਲ ਸਾਡੀ ਫੌਜ ਦੇ ਵੀ ਮੈਂ ਹੀ ਜਰਨੈਲ ਲੱਗਣਾ ਚਾਹਿਆ। ਹੋਰ ਕੌਣ ਦੱਸ ਚੱਕੀ ਚੱਲ ਬੱਟੇ ਪਾਉਣੇ ਦੱਸ ਵੀ ਤੈਨੂੰ ਹੁਣ ਜਿਹੜਾ ਨਰਿੰਦਰ ਕੌਰ ਦੇ ਬੱਚਾ ਹੋਇਆ ਹਾਂ ਹਾਂ ਤੇ ਤੈਨੂੰ ਕੋਈ ਖਾਣ ਪੀਣ ਨੂੰ ਮਿਲਿਆ ਉੱਥੇ ਜਾ ਕੇ ਆਇਆ ਜਾਂ ਨਹੀਂ ਬੱਲੇ ਬੱਲੇ ਕਰੀ ਜਾਂਦਾ? ਉਹ ਤਾਂ ਖਾਣ ਪੀਣ ਨੂੰ ਤਾਂ ਨਹੀਂ ਕੋਈ ਮਿਲਿਆ। ਮੈਂ ਤਾਂ ਗਿਆ ਸੀ ਖਬਰ ਲੈਣ। ਅੱਛਾ ਉਹ ਅੰਦਰੇ ਨਹੀਂ ਜਾਣ ਦਿੰਦਾ ਮਿਲਣ ਦਾ ਸਮਾਂ ਹੀ ਕੋਈ ਹੋਰ ਰੱਖਿਆ ਆ ਕੋਈ ਪ੍ਰਾਈਵੇਟ ਹਸਪੀਟਲ ਪਤਾ ਨਹੀਂ ਓਏ ਕੀ ਇਹ ਨਾਮ ਗੱਲ ਦੱਸ ਮੈਨੂੰ। ਆ ਤਾਂ ਜਦੋਂ ਕਹਿੰਦੇ ਸੀ ਆਮ ਪਾਰਟੀ ਕਹਿੰਦੀ ਸੀ ਵੀ ਜਦੋਂ ਅਸੀਂ ਆਪਾਂ ਗਵਰਨਮੈਂਟ ਜਾਵਾਂਗੇ ਨਾ ਆਹੋ ਅਸੀਂ ਜਿੰਨੇ ਵੀ ਗਵਰਨਮੈਂਟ ਦੇ ਹਸਪੀਟਲ ਆ ਆਹੋ ਉਹਨੂੰ ਇੰਨਾ ਸੁਧਾਰ ਕਰ ਦੇਣਾ ਕਿ ਜਿੰਨੇ ਵੀ ਸਰਕਾਰੀ ਮਹਿਕਮੇ ਦੇ ਜਾਂ ਐਮਐਲਏ ਹੋਣਗੇ ਨਾ ਆ ਉਹ ਸਾਰੇ ਜੋ ਕੁਝ ਵੀ ਇਲਾਜ ਕਰਾਉਣਾ ਆ ਉੱਥੇ ਕਰਿਆ ਕਰਨਗੇ। ਹੁਣ ਮੈਨੂੰ ਇਹ ਨਹੀਂ ਸਮਝ ਪੈਂਦੀ ਕਿ ਹੁਣ ਬੀਬਾ ਜੀ ਨੂੰ ਪ੍ਰਾਈਵੇਟ ਹਸਪਤਾਲ ਜਾਣ ਦੀ ਕੀ ਲੋੜ ਪੈ ਗਈ? ਕਿਉਂ ਮਾਸਟਰ? ਬਿਲਕੁਲ ਤਾਂ ਇਹ ਸਵਾਲ ਤਾਂ ਮੰਗਦਾ ਵੀ ਜਦੋਂ ਆਪਾਂ ਕਹਿੰਦੇ ਸੀ ਵੀ ਬਾਦਲਕਿਆਂ ਦਾ ਇੰਨਾ ਖਰਚ ਬਣ ਜਾਂਦਾ ਵੀ ਇੱਕ ਹੀ ਤਾਂ ਹੁਣ ਇਹਨਾਂ ਨੂੰ ਇੱਕ ਪਿਰਤ ਪਾਉਣੀ ਚਾਹੀਦੀ ਆ ਵੀ ਇੱਕ ਪਾਸੇ ਤੁਸੀਂ ਕਹਿੰਦੇ ਆ ਵੀ ਅਸੀਂ ਜਿਹੜੇ ਆ ਮੁੱਢਲੇ ਸੈਂਟਰ ਜਿਹੜੇ ਖੋਲ੍ਹ ਦਿੱਤੇ ਆ, ਫਿਰ ਅਸੀਂ ਜਿਹੜੇ ਮਹੱਲਾ ਕਲੀਨਿਕ ਖੋਲ੍ਹ ਦਿੱਤੇ ਆ, ਸਾਡੇ ਜਿਹੜੇ ਹਸਪੀਟਲ ਉਹਨਾਂ 'ਤੇ ਖਰਚਾ ਬੜਾ ਅਸੀਂ ਹੈਲਥ ਦੇ ਉੱਤੇ ਕਰ ਰਹੇ ਆ। ਹੁਣ ਜਦੋਂ ਇਲਾਜ ਕਰਵਾਉਣਾ ਲੋਕੀ ਤਾਂ ਤਾਂ ਮੰਨਣਗੇ ਜਦੋਂ ਤੁਸੀਂ ਆਪ ਪਹਿਲ ਕਰੋਗੇ। ਬਿਲਕੁਲ ਜਦੋਂ ਲੱਗੂਗਾ ਕਿ ਸਾਡੇ ਐਮਐਲਏ ਐਮਪੀ ਵੀ ਇੱਥੇ ਇਲਾਜ ਕਰਾਉਂਦੇ ਆ ਦੈਟ ਮੀਨਸ ਕਿ ਸੇਫ ਆ। ਜਦੋਂ ਤੁਸੀਂ ਆਪ ਹੀ ਨਹੀਂ ਅਜੇ ਇਹਨੂੰ ਸੇਫ ਮੰਨਣਾ ਸ਼ੁਰੂ ਕੀਤਾ ਇਹਦਾ ਮਤਲਬ ਲੋਕਾਂ ਦੇ ਵਿੱਚ ਤਾਂ ਆਪਣੇ ਆਪ ਹੀ ਇਹ ਗੱਲ ਹੋਣੀ ਚੱਲਣੀ। ਜਿੱਦਾਂ ਬਾਬਾ ਨਾਮ ਰਾਮਦੇਵ ਸੀ ਹਾਂਜੀ ਲੋਕਾਂ ਨੂੰ ਸਲਾਹਾਂ ਦਿੰਦਾ ਰਿਹਾ ਇਦਾਂ ਤੁਹਾਡੇ ਗੋਡੇ ਠੀਕ ਹੋਣੇ ਤਾਂ ਆਪ ਗੋਡੇ ਠੀਕ ਕਰਾਉਣੀ ਸ਼ਰਮ ਨਹੀਂ ਆਉਂਦੀ ਆਈ। ਬਿਲਕੁਲ ਹਾਥੀ ਕੇ ਦਾਂਤ ਖਾਣੇ ਕੇ ਔਰ ਦਿਖਾਣੇ ਕੇ ਔਰ ਵਾਲੀ ਗੱਲ ਨਹੀਂ ਹੈ। ਲੋਕ ਹੁਣ ਵੀ ਇਹੋ ਹੀ ਸਮਝਣਗੇ ਵੀ ਹਾਂਜੀ ਸਾਨੂੰ ਕੁਛ ਕਹਿੰਦੇ ਰਹੇ ਜੀ ਨਹੀਂ ਮਾਟਰਾ ਫੇਰ ਕਹਿੰਦੇ ਲੰਬੜ ਬੋਲਦਾ। ਆ ਇਹ ਹੁਣ ਬਹਿ ਗਈ ਨਾ ਬੇੜੀ ਫੇਰ ਝਾੜੂ ਵਾਲਿਆਂ ਦੀ। ਮੈਂ ਪਹਿਲਾਂ ਹੀ ਕਿਹਾ ਵੀ ਨਿਕੰਮੇ ਆ ਇਹ। ਉੱਠ ਕੇ ਵੋਟਾਂ ਤੂੰ ਵੀ ਆਪਣੀਆਂ ਪਾਉਂਦਾ ਰਿਹਾ ਮੰਨੀ ਨਾ ਮੇਰੀ। ਉਹ ਮੈਂ ਲੰਬੜਾ ਮੈਂ ਚੱਲ ਹੁਣ ਤਾਇਆ ਕਹਿੰਦਾ ਵੀ ਹੁਣ ਤਾਏ ਦੀ ਵੀ ਹੁਣ ਵੱਡਿਆਂ ਦਾ ਸਰਕਾਰ ਉਹ ਕਰਨਾ ਦੇਖ ਪੈਂਦਾ। ਏਦਾਂ ਕਰ ਕਿ ਜਿਹੜੀਆਂ ਪਹਿਲੀਆਂ ਸਰਕਾਰਾਂ ਸੀ ਤੂੰ ਕੋਈ ਉਹਨਾਂ ਦੇ ਮੈਨੂੰ ਚੰਗੇ ਕੰਮ ਦੱਸ ਦੇ ਫਿਰ ਮੈਂ ਤੇਰੇ ਪੈਰ ਫੜ ਲੂੰ। ਇਹਦੀ ਗੱਡੀ ਤੇ ਆਪ ਲਿਖਿਆ ਸਾਨੂੰ ਨੀ ਸਮਝ ਆ ਰਹੀ ਵੀ ਸਾਨੂੰ ਆ ਗੱਡੀ ਜਾਂਦੀ। ਓਏ ਆਪ ਲਈ ਆ ਉਹ ਤਾਂ ਆਪ ਲਿਖਿਆ ਆ। ਆਪ ਲਈ ਨਾਲੇ ਚੱਲ ਹਸਪੀਟਲ ਪਹਿਲੀ ਗੱਲ ਤਾਂ ਉਹਦੀ ਮੈਨੂੰ ਇਹ ਦੱਸ ਤੈਨੂੰ ਤਾਂ ਕੋਈ ਸਰਕਾਰੀ ਹਸਪੀਟਲ ਹੀ ਬਣਦਾ ਤੂੰ ਪ੍ਰਾਈਵੇਟ ਕੀ ਕਰਨੇ ਆ ਹੈ ਝੂਠ ਮਾਰੀ ਜਾਂਦਾ ਤੂੰ। ਉਹ ਉੱਥੇ ਕਿਹੜੇ ਬਣਨ ਦਿੱਤਾ ਫੇਰ ਤੈਨੂੰ ਦੱਸਾਂ ਮੈਂ ਉੱਥੋਂ ਵੀ ਇੱਥੇ ਹੀ ਆਇਆ। ਮਾਟਰਾ ਨਾਲੇ ਮੈਨੂੰ ਪਤਾ ਲੱਗਾ ਬੈ ਪਹਿਲੀ ਗੱਲ ਤਾਂ ਮੈਂ ਫੇਰ ਦੁਬਾਰਾ ਕਹਿ ਦਵਾਂ ਹੈਗੇ ਵੀ ਕੰਮੇ ਹੀ ਆ ਇਹ ਝਾੜੂ ਵਾਲੇ। ਅੱਛਾ ਆ ਹੁਣ ਦਵਾਈਆਂ ਦਾ ਵੀ ਕਹਿੰਦੇ ਮਸਲਾ ਆ ਇਹਨੂੰ ਸਮਾਨ ਨਹੀਂ ਮਿਲਦਾ ਸ਼ੁੱਧ। ਉੱਥੇ ਕਹਿੰਦੇ 7-8 ਲੱਖ ਦੀ ਦਵਾਈ ਖਾ ਗਏ। ਇਹ ਕਿਹੜੀ ਦਵਾਈ ਖਾ ਗਏ ਬਈ? ਅੱਛਾ ਇਹਦੇ ਬਾਰੇ ਤਾਂ ਆਇਆ ਉਹਦਾ ਪਤਾ ਨਹੀਂ ਲੱਗਾ ਹੋ ਸਕਦਾ ਇਹ ਅਫਵਾਹ ਕਈ ਵਾਰੀ ਸੋਸ਼ਲ ਮੀਡੀਆ ਦੇ ਉੱਤੇ ਅਫਵਾਹ ਵੀ ਚੱਲ ਜਾਂਦੀ ਆ ਪਰ ਬੜੀ ਇਹ ਖਬਰ ਨਸ਼ਰ ਆਉਂਦੀ ਆ ਵੀ ਇੱਕ ਲਾਭ ਸਿੰਘ ਉੱਗੂ ਕਿ ਜਿਹਨੇ ਚਰਨਜੀਤ ਚੰਨੀ ਨੂੰ ਹਰਾਇਆ ਸੀ ਵੀ ਇਹਨੇ ਕਹਿ ਨਾਲ ਝਾੜੂ ਵਾਲਾ ਜਿਹੜਾ ਆੜ ਕੇ ਕਹਿ ਜਰਾ ਮੜ ਜਾ। ਹਾਂਜੀ ਤੇ ਉਹ ਜਿਹੜਾ ਕਹਿੰਦੇ ਵੀ ਦਵਾਈ ਦਾ ਖਰਚ ਹੀ ਬਹੁਤ ਹੋ ਗਿਆ ਉਹਦਾ 7.5 ਲੱਖ ਰਿਆ ਵੀ ਦਵਾਈ ਜਿਹੜੀ ਇੰਨੇ ਕੁ ਦੀ ਖਾ ਗਿਆ ਉਹ। ਪਰ ਅਜੇ ਤੱਕ ਕੋਈ ਮੀਡੀਆ ਦੇ ਵਿੱਚ ਚੀਜ਼ ਨਹੀਂ ਆਈ। ਕਈ ਵਾਰੀ ਕੀ ਹੁੰਦਾ ਤਾਂ ਆ ਬਈ ਆਪਾਂ ਨੂੰ ਕੋਈ ਵਿਰੋਧੀ ਧਿਰ ਵਾਲੇ ਜਾਂ ਕੋਈ ਸ਼ਰਾਰਤੀ ਹੁੰਦੇ ਇਦਾਂ ਦੀ ਕੋਈ ਖਬਰ ਪਾ ਦਿੰਦੇ ਆ ਪਰ ਜੇ ਕੋਈ ਇਦਾਂ ਦਾ ਪ੍ਰੂਫ ਆਉਂਦਾ ਆ ਫਿਰ ਇਹ ਬੜੀ ਮਾੜੀ ਗੱਲ ਆ ਵੀ ਜੇ ਇੰਨਾ ਇਲਾਜ ਆ ਚਲੋ ਠੀਕ ਆ ਪਰ ਇਹ ਵੀ ਹੈਗਾ ਹੈ ਕਿ ਜੇ ਤੁਸੀਂ ਇਲਾਜ ਜਿਹੜਾ ਆ ਇਲਾਜ ਉਹ ਸਹੂਲਤ ਮਿਲੀ ਆ ਫਿਰ ਲੈਣੀ ਵੀ ਚਾਹੀਦੀ। ਗੱਲ ਏਦਾਂ ਆ ਇਹਦਾ ਮਤਲਬ 7.5 ਲੱਖ ਦੀ ਦਵਾ ਖਾਦੀ ਉਹਨੂੰ ਪ੍ਰਾਈਵੇਟ ਹਸਪਤਾਲ ਖਾਦੀ ਹੋਣੀ ਹੈ ਤਾਂ ਸਰਕਾਰੀ ਹਸਪਤਾਲ ਤੇ ਇੰਨਾ ਖਰਚ ਆਉਣਾ ਹੀ ਨਹੀਂ ਸੀ। ਇਹ ਵੀ ਹੋ ਸਕਦਾ ਬਿਲਕੁਲ। ਫੇਰ ਤਾਂ ਚੰਨੀ ਦਾ ਖਰਚੇ ਕਿਉਂ ਦੁਖਦੇ ਸੀਗੇ ਜੇ ਸਾਡੇ ਵੀ ਇੰਨੇ ਹੀ ਆਉਂਦੇ ਆ ਤਾਂ ਫੇਰ ਚੰਨੀ ਦੇ ਖਰਚੇ ਕਿਉਂ ਦੁਖਦੇ ਸੀਗੇ? ਮੈਨੂੰ ਤਾਂ ਲੱਗਦਾ ਮੈਨੂੰ ਤੂੰ ਹੁਣ ਦੁਖਦਾ ਪਿਆ ਹੈ ਖਰਚਾ ਕਿ ਹੋਰ ਦੱਸਣਾ ਹੀ ਜੰਨਾ। ਨਹੀਂ ਮਾਟਰ ਪਹਿਲਾਂ ਮੈਨੂੰ ਇਹ ਦੱਸ ਵੀ ਜਿਹੜੀ ਉਹ ਦਵਾਈ ਇੰਨੇ ਦੀ ਖਾ ਗਿਆ ਕਿੰਨੇ ਕੁ ਚਿਰ ਦਾ ਖਰਚਾ ਹੈ? ਇਹ ਫਿਰ ਦੇਖ ਲਓ ਵੀ 2021 'ਚ ਸਰਕਾਰ ਆਈ ਆ। ਅੱਛਾ 2 ਸਾਲ ਹੋ ਗਏ। ਹਾਂਜੀ 22 ਦੇ ਵਿੱਚ ਆਈ ਆ ਸਰਕਾਰ 2 ਸਾਲ ਹੋਏ ਆ। ਯਾਨੀ ਉਹ ਐਮਐਲਏ ਮਿੰਟ ਤੋਂ ਵੀ ਨਿਕੰਮਾ ਆ। ਮੈਨੂੰ ਇਹ ਦੱਸ ਵੀ ਮੈਡੀਕਲ ਖਰਚਾ ਇੰਨਾ ਪੈ ਜਾਂਦਾ ਹੈ? ਨਹੀਂ ਦਵਾ ਦਾ ਖਰਚਾ ਇਹ ਕੱਲੀ ਦਵਾ ਇੰਨੀ ਖਾਦੀ ਆ ਕੈਮਿਸਟ ਤੋਂ ਲੈ ਗਏ
ਤਾਂ ਵੀ ਇਦਾਂ ਮੇਰੀ ਹੀ ਹੈ ਨਾ ਮਾਸਟਰ। ਹਾਂਜੀ ਤਾਂ ਵੀ ਮੇਰੀ ਸਰਪੰਚ ਸਾਹਿਬ ਨਾਲ ਗੱਲ ਕਰਾਈ ਤੈਨੂੰ ਦੱਸਾਂ, ਮੈਂ ਵੀ ਆਪਣਾ ਦਵਾਈ ਖਰਚਾ ਪਵਾਉਣਾ ਹੈ ਕੀ ਤੈਨੂੰ ਦੱਸਾਂ। ਮੈਂ ਕਿਹਾ ਇੰਨੇ ਨੂੰ ਝੂਟੇ ਨਹੀਂ ਪੀਤੇ ਨੇ ਪਿਛਲੇ 5 ਸਾਲਾਂ। ਆਹ ਉਹੀ ਤਾਂ ਕਹਿੰਦਾ ਮੈਨੂੰ ਵੀ 5-7 ਹਜ਼ਾਰ ਦੇ ਡੋਡੇ ਡਾਡੇ ਲੈ ਲੈਣੇ, ਉਹਦਾ ਵੀ ਖਰਚਾ ਪਾ ਦੇਣਗੇ। ਮੜੀਆ ਠੰਡ ਰੱਖਿਆ ਕਰ। ਹਾਂ ਹਾਂ ਤੈਨੂੰ ਦਵਾ ਜਿਹੜੀ ਇਹ ਦਵਾਈ ਵਾਲੀ ਦਵਾ ਹੈ ਨਾ ਉਹਦੀ ਲੋੜ ਨਹੀਂ ਹੈਗੀ, ਤੈਨੂੰ ਦਵਾ ਦੀ ਲੋੜ ਹੈ, ਤੂੰ ਠੰਡ ਰੱਖਿਆ ਕਰ। ਉਹ ਤੁਸੀਂ ਕਰਦੇ ਰਹੋ ਭਾਈ ਸਾਨੂੰ ਦਵਾ ਦਾ। ਔਰ ਲੰਬੜਾ ਯਾਰ ਤੂੰ ਹਰ ਵੇਲੇ ਝਾੜੂ ਵਾਲਿਆਂ ਨੂੰ ਕਹਿੰਦਾ ਰਹਿੰਦਾ ਐਦਾਂ ਆ ਹੁੰਦਾ, ਕੋਈ ਚੰਗੇ ਕੰਮ ਵੀ ਕੀਤੇ ਇਹਨਾਂ ਦੇ ਨਸ਼ਾ ਮੈਂ। ਕਿਹੜੇ ਸਾਲ ਚ? ਉਹ ਲੈ ਹੁਣ ਦੀ ਗੱਲ ਕਰਦਾ ਮੈਂ, ਸਾਨੂੰ ਸੁਣ ਕਿਹੜਾ ਦੱਸ ਇਹਨੂੰ ਜਿਹੜਾ ਆ ਹੁਣ ਆਪਣੇ ਪਟਵਾਰੀ ਜਿਹੜਾ ਫੜਿਆ ਦੱਸਦਾ ਕੀ ਹਿਸਾਬ ਆ। ਆਹੋ ਬਈ ਦੇਖ ਲੈ ਹੁਣ ਫੇਰ ਕਹਿਣਾ ਨੇ ਸੁਣਨ ਲੱਗਦੀਆਂ ਲੰਬੜਾ। ਹੁਣ ਪਟਵਾਰੀ ਬਣਿਆ ਰਿਸ਼ਵਤ ਲੈਂਦਾ ਹੈ, ਹੁਣ ਉਹਦੇ ਨਾਲ ਦੇ ਜਿੰਨੇ ਵੀ ਆ ਗਏ ਬਾਹਰ ਆ ਗਏ ਸਟਾਕਾਂ ਕਰਨ ਲੱਗ ਪਏ। ਇੱਕ ਪਾਸੇ ਤਾਂ ਕਹਿੰਦੇ ਕਰਪਸ਼ਨ ਬੰਦ ਕਰੋ। ਜੇ ਹੁਣ ਭਗਵੰਤ ਮਾਨ ਦੀ ਸਰਕਾਰ ਕਿਸੇ ਪਟਵਾਰੀ ਨੂੰ ਜਾਂ ਕਣਕ ਨੂੰ ਫੜਦੀ ਆ ਵੱਢੀ ਲੈਂਦੀ ਨੂੰ, ਤਾਂ ਫੇਰ ਉਹਦੇ ਸਾਥੀ ਸਾਰੇ ਆ ਜਾਂਦੇ ਬਾਹਰ ਵੀ ਇਹਨੂੰ ਛੱਡੋ, ਗਲਤ ਹੋਇਆ। ਹੁਣ ਮੈਨੂੰ ਦੱਸ। ਨਹੀਂ ਫੜਦੀ ਆ ਚੰਗੀ ਗੱਲ ਆ, ਪਰ ਮੈਂ ਇੱਥੇ ਡਾਂਕੇ ਦੀ ਚੋਟ ਨਾ ਕਹਿੰਦਾ, ਸਾਡੀ ਪਾਰਟੀ ਚੋਂ ਨਹੀਂ ਸੀਗਾ ਉਹ ਜਿਹੜਾ ਹੀ ਫੜਿਆ। ਹਾਂ ਸਾਡੇ ਵਾਲੇ ਸਾਨੂੰ ਵੀ ਤਾਂ ਤੇਰੀ ਪਾਰਟੀ ਨੂੰ ਸੀ। ਨਹੀਂ ਪਰ ਲੰਬੜਾ ਜਿਹੜਾ ਕਰਪਟ ਬੰਦਾ ਹੁੰਦਾ ਉਹਦੀ ਕੋਈ ਪਾਰਟੀ ਨਹੀਂ ਹੁੰਦੀ। ਉਹਨੇ ਤਾਂ ਜਿੱਥੇ ਪੈਸੇ ਦੇਣੇ ਆ, ਉਹਨੇ ਜਿੱਥੋਂ ਕੰਮ ਹੋਣਾ ਆ, ਹੁਣ ਤਾਂ ਆਪੇ ਪਹਿਲੇ ਕਹੀ ਜਾਣਾ। ਇਹ ਤਾਂ ਕਹਿੰਦੇ ਪਟਵਾਰੀ ਐਡਾ ਬਾਹੂਬਲੀ ਸੀ, ਇਹ ਤਾਂ ਆਪ ਕਹਿੰਦੇ ਫਿਰਦਾ ਹੁੰਦਾ ਸੀ ਵੀ ਜਿਹੜੇ ਡੀਸੀ ਵਗੈਰਾ ਮੇਰੀ ਜੇਬ ਦੇ ਵਿੱਚ ਆ। ਇਹ ਤਾਂ ਇੰਨਾ ਡਰ ਹੋਇਆ ਸੀ। ਇਹ ਤਾਂ ਕਹਿ ਲਓ ਵੀ 20 ਸਾਲਾਂ ਦੀ ਇੱਕ ਜੌਬ ਦੇ ਵਿੱਚ ਹੀ ਕਹਿੰਦੇ ਵੀ ਆਪਣੀਆਂ ਏਜੰਸੀਜ਼ ਵੀ ਖੋਲ੍ਹ ਗਿਆ, ਕਰੋੜਾਂ ਰੁਪਈਆਂ ਦੀ ਪ੍ਰਾਪਰਟੀ ਬਣਾ ਲਈ, ਥਾਂ ਦੇ ਉੱਤੇ 50 ਤੋਂ ਉੱਤੇ ਦੇ ਕਰੀਬ ਨਹੀਂ ਕਿੱਲੇ ਬਣਾ ਲਿਆ, 1.5 ਕਿੱਲੇ ਦਾ ਜ਼ਮੀਨ ਹੁੰਦੀ ਸੀ। ਹੁਣ ਤੁਸੀਂ ਜੇ ਦੇਖਿਆ ਜਾਵੇ ਪਟਵਾਰੀ ਦੀ ਐਡੀ ਕਿੰਨੀ ਕੁ ਕਿਤੇ ਇਨਕਮ ਹੋ ਗਈ, ਉਹ ਲੋਕਾਂ ਦਾ ਹੀ ਖੂਨ ਪੀਤਾ। ਕਹਿੰਦੇ ਹੁੰਦੇ ਨਾ ਵੀ ਤੇਰੀ ਇਨਕਮ ਕਿੰਨੀ ਆ। ਸਾਡੇ ਜ਼ਮਾਨੇ 'ਚ ਪੁੱਛਦੇ ਹੁੰਦੇ ਸੀ ਜੇ ਕੋਈ ਸਰਕਾਰੀ ਮੁਲਾਜ਼ਮ ਹੁੰਦਾ ਸੀ, ਕਹਿਣਾ ਤਨਖਾਹ ਕਿੰਨੀ ਆ, ਕਹਿਣਾ ਤਨਖਾਹ ਤਾਂ ਕਿਹੜਾ 1500 ਰੁਪਈਆ ਆ, ਬਾਕੀ ਉੱਪਰੋਂ ਘੱਟ ਹੋ ਜਾਂਦੀ। ਹਾਂ ਉੱਪਰੋਂ ਹੋ ਜਾਂਦੀ ਆ। ਜਦੋਂ ਰਸਤੇ ਹੁੰਦੇ ਸੀ ਨਾ ਉਹ ਸਾਰੇ ਉੱਪਰਲੀ ਤਨਖਾਹ ਪੁੱਛਦੇ, ਉੱਪਰਲੀ ਕਿੰਨੀ ਹੁੰਦੀ ਆ ਆਮਦਨ। ਬਿਲਕੁਲ। ਤੇ ਉਹ ਜਦੋਂ 4 ਕਰੋੜ ਤੋਂ ਮਾਸ ਜੀ ਉੱਪਰ ਜਿਹੜਾ ਉਹ ਸ਼ੋ ਹੋ ਗਿਆ, ਬਾਕੀ ਹੋਰ ਕਿੰਨਾ ਕੁਝ ਗੱਡੀ ਦੇ ਵਿੱਚੋਂ ਆ ਤੇ ਕਿੰਨੀਆਂ ਰਜਿਸਟਰੀਆਂ ਵਗੈਰਾ ਨਿਕਲੀਆਂ। ਕਿੱਡੀ ਕਿ ਧੱਕੇਸ਼ਾਹੀ ਹੈ। 4 ਕਰੋੜ ਇੱਕ ਬੰਦੇ ਦਾ ਆ। ਉਹੀ ਮੈਂ ਗੱਲ ਕਰਾਂ, ਇੱਕ ਪਟਵਾਰੀ ਦਾ ਆ। ਹਾਂ ਇਹ ਵੀ ਜਿਹੜਾ ਫੜ ਹੋਇਆ। ਹੁਣ ਦੇਖੋ ਵੀ ਸਾਰੇ ਪਟਵਾਰੀ ਇਹਦੀ ਬੈਕ ਤੇ ਆ ਗਏ ਬਚਾਉਣ ਲਈ, ਭਾਵੇਂ ਕਿ ਜਦੋਂ ਲੋਕਾਂ ਨੇ ਵਿਰੋਧ ਕੀਤਾ ਵੀ ਇਹ ਦੇਖੋ ਇਹਦੇ ਵਿੱਚ ਕੀ ਉਹਨੇ ਗਲਤ ਕਰ ਦਿੱਤਾ ਹਨਾ। ਇਹ ਤਾਂ ਉਹਦਾ ਤੁਸੀਂ ਸਮਾਂ ਕੇ ਉਹਨੂੰ ਸਹਿਯੋਗ ਕਰੋ ਵੀ ਹਾਂ ਵੀ ਜਿਹੜਾ ਬੰਦਾ ਗਲਤ ਹੈ ਉਹਦਾ। ਫੇਰ ਪਟਵਾਰੀ ਕਹਿੰਦੇ ਜੀ ਸਾਡੇ ਉੱਤੇ ਬਰਡਨ ਜਿਹੜਾ ਬਹੁਤ ਆ, ਨੋ ਡਾਊਟ ਇਹਨਾਂ ਉੱਤੇ ਬਰਡਨ ਬਹੁਤ ਆ। ਇਹਨਾਂ ਨੇ ਅੱਗੇ ਤਨਖਾਹ ਦੇ ਉੱਤੇ ਬੰਦੇ ਵੀ ਰੱਖੇ ਹੋਆ, ਈਵਨ ਕਿ ਕਈ ਬੰਦੇ ਰਿਟਾਇਰ ਪਟਵਾਰੀ ਹੋਏ ਆ, ਪਰ ਫਿਰ ਵੀ ਉਹ ਕੰਮ ਜਿਹੜਾ ਚਲਾਈ ਜਾਂਦੇ ਆ। ਇਸ ਕਰਕੇ ਚਲਾਈ ਜਾਂਦੇ ਆ ਵੀ ਉੱਪਰੋਂ ਮਾਇਆ ਜਿਹੜੀ ਆ ਮੋਟੀ ਮਿਲੀ ਜਾਂਦੀ ਆ। ਹੁਣ ਇਹ ਕਹਿੰਦੇ ਜੀ ਅਸੀਂ ਤਾਂ ਸਾਡੀ ਮੰਗ ਇਹ ਸੀ ਵੀ ਸਾਡੀ ਜਿਹੜਾ ਪ੍ਰੈਸ਼ਰ ਹੈ ਘਟਾਇਆ ਜਾਵੇ। ਹੁਣ ਭਗਵੰਤ ਮਾਨ ਨੇ ਵੈਸੇ ਕਹਿ ਦਿੱਤਾ ਆ ਵੀ ਪੋਸਟਾਂ ਕੱਢੀਆਂ ਜਾਣੀਆਂ, ਪਟਵਾਰੀਆਂ ਦੀ ਭਰਤੀ ਜਿਹੜੀ ਆ ਹੋ ਜਾਣੀ ਆ ਜਲਦੀ ਤੋਂ ਜਲਦੀ। ਪਰ ਇਹ ਮੁੱਢਲੀ ਕੜੀ ਆ ਤਾਇਆ ਸਾਨੂੰ ਪਟਵਾਰੀ ਕਿਉਂ ਬੁਰੇ ਲੱਗਦੇ ਆ? ਉਹ ਇਸ ਕਰਕੇ ਲੱਗਦੇ ਆ ਕਿਉਂਕਿ ਸਾਡਾ ਬਾਹ ਸਿੱਧਾ ਇਹਨਾਂ ਨਾਲ ਪੈਂਦਾ। ਸਾਨੂੰ ਕਦੀ ਤਹਿਸੀਲਦਾਰ ਮਾੜਾ ਨਹੀਂ ਲੱਗਦਾ, ਸਾਨੂੰ ਕਦੀ ਡੀਸੀ ਮਾੜਾ ਨਹੀਂ ਲੱਗਦਾ। ਇੱਦਾਂ ਹੀ ਤੁਸੀਂ ਹੁਣ ਪੁਲਿਸ ਵਾਲਿਆਂ ਤੇ ਲਾ ਲਓ, ਸਾਨੂੰ ਜਿਹੜਾ ਸਿਪਾਹੀ ਆ ਤੇ ਕਾਂਸਟੇਬਲ ਆ ਸਾਨੂੰ ਜ਼ਹਿਰ ਲੱਗਦੇ ਆ। ਸਾਨੂੰ ਜ਼ਹਿਰ ਲੱਗਦੇ ਕਿਉਂ ਜ਼ਹਿਰ ਲੱਗਦੇ ਆ? ਕਿਉਂਕਿ ਸਾਡਾ ਸਿੱਧਾ ਵਾਸਤਾ ਇਹਨਾਂ ਦੇ ਨਾਲ ਪੈਂਦਾ। ਸਾਡਾ ਐਸਐਸਪੀ ਨਾਲ ਤਾਂ ਬਾਈ ਨਹੀਂ ਪੈਂਦਾ, ਸਾਡਾ ਡੀਐਸਪੀ ਦੇ ਨਾਲ ਤਾਂ ਬਾਈ ਨਹੀਂ ਪੈਂਦਾ। ਪਰ ਅਸਲੀ ਵੱਡੀਆਂ ਮੱਛੀਆਂ ਉਹ ਆ। ਪਟਵਾਰੀ ਤਾਂ ਉਹ ਬੰਦਾ ਜਿਹਨੇ ਇਕੱਠੇ ਕਰਕੇ ਉੱਪਰ ਤੱਕ ਪਹੁੰਚਾਉਣੇ ਆ, ਮਿਨਿਸਟਰਾਂ ਤੱਕ ਜਾਣੇ ਆ। ਉਹ ਤਾਂ ਬੰਦੇ ਜਿਹੜੇ ਚਿੱਟੇ ਚੋਲਿਆਂ ਦੇ ਵਿੱਚ ਬੈਠੇ ਆ। ਹੁਣ ਇਹ ਪਟਵਾਰੀ ਤੁਸੀਂ ਕੀ ਸਮਝਦੇ ਆ ਵੀ ਇਹ ਤਾਂ ਹੁਣ ਸਿੱਧਾ ਨਿਗਾਹ 'ਚ ਆ ਗਿਆ। ਜਿਹੜੇ ਬੰਦਿਆਂ ਨੂੰ ਇਹਨੇ ਹਿੱਸਾ ਪੱਤੀ ਦਿੱਤੇ ਉਹ ਆ, ਇਹ ਇਕੱਲੇ ਤੇ ਨਹੀਂ ਖਾਦੇ ਹੈਗੇ, ਤਾਂ ਹੀ ਇੰਨਾ ਚਿਰ ਬਚਿਆ ਰਿਹਾ। ਹੁਣ ਉਹਦੇ ਵਿੱਚ ਅਕਾਲੀਆਂ ਦੀ ਵੀ ਸਰਕਾਰਾਂ ਰਹੀਆਂ, ਭਾਜਪਾ 'ਚ ਵੀ ਰਹੀਆਂ, ਕਾਂਗਰਸ ਦੇ ਵੀ ਆਈਆਂ ਹਨਾ। ਤੇ ਉਹ 'ਚ ਤੁਸੀਂ ਲਾ ਲਓ ਹਿਸਾਬ। ਹੁਣ ਜੇ ਸਾਰੇ ਬੰਦੇ ਆ ਦੈਟ ਮੀਨਸ ਕਿ ਜਿਹੜੀ ਤਲਾਬ ਵਿੱਚ ਮੱਛੀਆਂ ਜਿਹੜੀਆਂ ਉੱਪਰਲੀਆਂ ਉਹਨਾਂ ਨੂੰ ਵੀ ਹੱਥ ਪਾਉਣਾ ਜਿਹੜਾ ਆ ਜ਼ਰੂਰੀ ਆ। ਮੈਨੂੰ ਸ਼ੱਕ ਪੈਂਦੀ ਹੈ ਜਾਂ ਮੇਰਾ ਖਿਆਲ ਇਦਾਂ ਕਰਨਾ ਚਾਹੀਦਾ ਇਹਨੂੰ ਇਹ ਨਾ ਲੱਭਣ ਵੀ ਕਰਪਟ ਕੌਣ ਆ। ਕੋਈ ਜ਼ਿਆਦਾ ਇਹ ਲੱਭਣ ਵੀ ਉਹਨੂੰ ਸਿਖਾਉਣ ਆ। ਉਹ 2-4 ਲੱਭ ਕੇ ਉਹਨੂੰ ਚਾਰਜ ਬਣਾ ਦੇਣ ਬਸ, ਕਿਉਂਕਿ ਕਰਪਟ ਸਾਡੇ ਡੀਐਨਏ ਦੇ ਵਿੱਚ ਆ ਗਿਆ। ਮੈਨੂੰ ਤਾਂ ਲੱਗਦਾ ਕੋਈ ਤਾਂ ਸੁਹਾਗਾ ਹੀ ਫੇਰਦਾ ਬੜਾ ਸਾਰੇ ਪੰਜਾਬ ਤੇ, ਫੇਰ ਦੁਬਾਰੇ ਸ਼ੁਰੂ ਕਰੋ ਸ਼ਹਿਰ ਬਚਾਓ। ਤੇ ਨਾ ਤਾਂ ਸਿੱਧੀ ਜਿਹੀ ਗੱਲ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਵਾਧੂ ਬੋਝ ਉਹਨਾਂ ਉੱਤੇ ਹੈਗਾ ਕੰਮ ਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਲੇਕਿਨ ਜੇ ਤੁਹਾਨੂੰ ਵੱਡੀ ਮਿਲ ਜਾਂਦੀ ਫੇਰ ਕੋਈ ਵਾਧੂ ਬੋਝ ਨਹੀਂ, ਜੇ ਵੱਡੀ ਨਹੀਂ ਮਿਲਦੀ ਫੇਰ ਬੋਝ ਬਹੁਤ ਆ। ਇਹ ਦੋ ਚੀਜ਼ਾਂ ਨਾ ਹੋਣੀਆਂ ਚਾਹੀਦੀਆਂ। ਮੈਨੇਜਰ ਸਾਹਿਬ ਤਾਂ ਲੋਕ ਆਏ ਮੈਂ ਕਿਹਾ ਤੁਹਾਡਾ ਬਾਅਦ ਆਉਣਾ ਪੈਂਦਾ ਹੀ ਰਿਹਾ। ਹਾਂਜੀ ਨਹੀਂ
ਮਾੜਾ ਮੋਟਾ ਹੱਥ ਬਚਾਂਦਰਾ ਨੂੰ ਹੁੰਦਾ ਰਿਹਾ। ਮੇਰੇ ਨਾਲ ਜ਼ਿਆਦਾ ਇੱਧਰ ਪੈਂਦਾ ਜੀ ਆ ਦੇਖੋ ਲਾਗੇ ਜਿਹੜੇ ਬੈਠੇ ਆ, ਅਸਲੀ ਉਹਨਾਂ ਦੇ ਗਾਹਕ। ਆ ਹੁਣ ਪ੍ਰਸੰਗ ਸਾਹਿਬ ਵਿਆਖਿਆ ਜੀ ਕਰੀ ਜਾਂਦਾ ਮੈਨੇਜਰ ਮੈਂ ਭਾਈ ਬੱਟੀਆਂ ਨੂੰ ਉੱਭਰੀ ਜਾਂਦਾ 37 ਲੱਖ ਦੀ ਤਾਂ ਐਫਡੀ ਇਹ ਕਰਾਈ ਬੈਠਾ, ਇਹਨੂੰ ਪੁੱਛੋ ਤਾਂ ਵੀ ਤੇਰੀ ਇੰਨੀ ਤਨਖਾਹ ਕਿੱਥੋਂ ਬਣਦੀ ਆ ਉਹ? ਦੋ ਸਾਲਾਂ ਦੀ 37 ਲੱਖ ਤਾਂ ਤੂੰ ਬਣਾ ਗਿਆ ਹੁਣ। ਮੁੰਡੇ ਨੇ ਬਾਹਰੋਂ ਭੇਜੇ ਆ। ਮੁੰਡੇ ਨੇ ਬਾਹਰੋਂ ਭੇਜੇ ਆ। ਉਹ ਦੌੜ ਲੱਗਾ ਹੋਣਾ ਉੱਥੇ। ਮੈਨੂੰ ਤਾਂ ਪਤਾ ਲੱਗਦਾ ਮੁੰਡੇ ਦੀਆਂ ਫੀਸਾਂ ਆ ਭੇਜਦਾ, ਹੋਰ ਕਹਿੰਦਾ ਮੁੰਡਾ ਭੇਜਣਾ ਪਿਆ। ਮੁੰਡਾ ਕਿੰਨਾ ਕਿ ਜਾ ਕੇ ਕਮਾਉਣ ਲੱਗ ਪਿਆ। ਆਪੇ ਹੋ ਜਾ ਨਿਕੰਮਾ ਮੁੰਡਾ ਉੱਥੇ ਭੇਜਿਆ ਆ। ਰਾਂਭੇ ਆਉਂਦੇ ਉੱਥੋਂ ਪੈਸੇ ਭੇਜਦਾ ਉੱਥੇ। ਉਹ ਨਾਲੇ ਪੰਜਾਬ ਦਾ ਤਾਂ ਬੇੜਾ ਜਿਹੜਾ ਬੈਠਾ ਸੀਗਾ ਉੱਪਰੋਂ ਝਾੜੂ ਵਾਲੇ ਆਏ ਆ। ਉਹ ਮੈਂ ਤੈਨੂੰ ਤਾਂ ਚੰਗਾ ਸਮਝੂਗਾ ਜੇ ਇਹਨਾਂ ਮੈਨੇਜਰਾਂ ਦੀ ਭੂਟੋ ਵੀ ਕੁੱਟਣ ਨਾਲ ਇਹਨਾਂ ਨੂੰ ਵੀ ਚੱਕਣ। ਗੱਲ ਸੁਣ, ਭੂਟੋ ਨੇ ਕੁੱਟੀ ਆਣੀ ਇੱਕ ਦਿਨ, ਲੱਭੜਾ ਪਛਾਣ ਤੂੰ ਵੀ ਨਹੀਂ। ਮੈਂ ਫੇਰ ਵੀ ਥੋੜੇ ਖਾਣਾ ਨਾਲੇ ਆ ਵੇ ਨਾ ਹੁਣ ਥੋੜੇ ਸਾਹਮਣੇ ਮੰਨਿਆ ਲੈ ਕੇ ਜਿੰਨਾ ਕਿ ਇਹਦੇ ਹੱਥ ਆਉਂਦਾ ਉਹ ਲਾਈ ਜਾਂਦਾ। ਬਿਲਕੁਲ। ਨਾਲੇ ਮਾਟਰਾ ਇਹ ਹੁਣ ਜਿਹੜੀ ਪੰਜਾਬ ਦੀ ਸਿਆਸਤ ਨਾ ਇਹ ਤਾਂ ਕਈ ਸਾਲਾਂ ਤੋਂ ਐਂ ਚੱਲਦਾ ਆ। ਹਾਂ ਉਹ ਤਾਇਆ ਭੂੜੋ ਲੰਬੜ ਦੀ ਨਹੀਂ ਕੱਲੇ ਦੀ ਤੇ ਨਸ਼ਾ ਵਾ ਕੋਟੋ ਆ ਚੱਲ ਕੋਟੋਣੇ ਦਾ ਬਾਅਦ ਦੀਆਂ ਗੱਲਾਂ ਜਿਹੜੀਆਂ ਕੋਟੋ ਵੀ ਤਾਂ ਦੱਸੋ ਲੈਂਡਮੈਨ ਹੈ ਹਾਂ ਉਹ ਚੱਪਦੇ ਉਹ ਤਾਂ ਇਹਨਾਂ ਦਾ ਫਿਊਚਰ ਵਾਲਾ ਦੱਸੀ ਜਾਂਦੇ ਜਿਹੜਾ ਹੁਣ ਤਾਜ਼ੇ ਹੋਏ ਕੰਮ ਅਮਲੀਆ ਆ ਲੰਬੜਾ ਕਹਿੰਦੇ ਉਹਦੇ ਕੁੱਬੇ ਦੇ ਲੱਤ ਮਾਰੀ ਨਾ ਰਾਤ ਵੀ ਭਰਾਈ ਹਾਂ ਉਹ ਲਾਈਨਮੈਂਟ ਨਾ ਉਹਨਾਂ ਦੀ ਜਿਹੜੀ ਬਿੰਗੀ ਬਿੰਗੀ ਹੋਈ ਸੀ ਉਹ ਹੁਣ ਕੋਈ ਜਦੋਂ ਪੁੱਟ ਹੋਈ ਉਹ ਸਿੱਧੀ ਹੋ ਗਈ। ਕਿੱਡੀ ਹੋ ਗਈ ਕੋਟੋ ਇਹਦੇ ਹੋਣੀ ਸੀ ਲੰਬੜ ਨੂੰ ਨਹੀਂ ਚਲੋ ਅਲਾਈਨਮੈਂਟ ਆਈ ਤਾਂ ਬਿੰਗੀ ਹੋਈ ਉਹ ਸੀ, ਮਾਸਟਰਾਂ ਦਾ ਕੀ ਕਸੂਰ ਸੀ ਜਿਹੜੇ ਮਾਸਟਰ ਕੁੱਟੇ ਉਹਨਾਂ ਦੀ ਲਾਈਨ ਕਿਹੜੀ ਬਿੰਗੀ ਸੀ? ਉਹਦੇ ਸਿੱਧੀ ਨਹੀਂ ਵਿਚਾਰੇ ਉਹ ਮਾਟਰ ਚਾਹ ਪੀਣੀ ਕੌਮ ਹੈ ਹੁਣ ਤਾਇਆ ਇਹ ਚਾਹ ਪੀਣੀ ਕੌਮ ਦੱਸਦਾ। ਮੁੰਡਾ ਛਪਾਰ ਦਾ ਲੁਧਿਆਣੇ ਦਾ ਸੀ, ਕੰਪਿਊਟਰ ਮਾਸਟਰ ਲੱਗਾ। ਉਹਨੇ ਕੀ ਕੀਤਾ ਕਿ ਪਹਿਲਾ ਜਾਣੀ ਪੰਜਾਬ ਦਾ ਉਹ ਟੀਚਰ ਕਹਿ ਲਓ ਜਾਂ ਇੰਡੀਆ ਬੇਸ ਦੇ ਉੱਤੇ ਉਹਨਾਂ ਟੀਚਰਾਂ ਦੇ ਵਿੱਚੋਂ ਆ ਜਿਹਨੇ ਪੜ੍ਹਾਈ ਨੂੰ ਇੱਕ ਖੇਡਾਂ ਦੇ ਰੂਪ ਦੇ ਵਿੱਚ ਲਿਆਂਦਾ। ਅੱਛਾ ਉਹਨੇ ਇੱਥੇ ਛਪਾਰ ਲੁਧਿਆਣੇ ਦੇ ਕੋਲ ਜਿੱਥੇ ਛਪਾਰ ਦਾ ਮੇਲਾ ਲੱਗਦਾ ਉੱਥੇ ਉਹਨੇ ਸਕੂਲ ਦੇ ਵਿੱਚ ਹੀ ਇੱਕ ਪਾਰਕ ਬਣਾ ਲਈ ਕਿ ਬੱਚੇ ਖੇਡਦੇ ਸਿੱਖਦੇ ਆ ਕੰਪਿਊਟਰ ਟੀਚਰ ਨਾਲੇ। ਪੰਜਾਬ ਦਾ ਪਹਿਲਾ ਕੰਪਿਊਟਰ ਟੀਚਰ ਆ ਜਿਹਨੂੰ ਨੈਸ਼ਨਲ ਅਵਾਰਡ ਮਿਲਣ ਲੱਗਾ ਰਾਸ਼ਟਰਪਤੀ ਦੇ ਕੋਲੋਂ। ਵਾਹ ਜੀ। ਤੇ 5 ਤਰੀਕ ਨੂੰ ਉਹਨੂੰ ਰਾਸ਼ਟਰਪਤੀ ਹੈਨਾ ਰਾਸ਼ਟਰਪਤੀ ਅਵਾਰਡ ਮਿਲਿਆ। ਇਹ ਪ੍ਰਾਪਤੀ ਆ ਸਾਡੇ ਮਾਸਟਰਾਂ ਦੀ। ਹੁਣ ਦੱਸ ਅੱਗੇ ਚਾਹ ਪੀਣੀ ਕੌਮ। ਇਹ ਜਵਾਬ ਹੈਗਾ ਮੇਰੇ ਕੋਲ ਇਹਦਾ। ਓਏ ਸਾਡੇ ਖਾਨਦਾਨਾ ਟੱਬਰਾਂ ਜੋ ਆ ਮੁੰਡਾ ਇਹ ਅਪਵਾਦ ਹੁੰਦਾ ਆ। ਅੱਛਾ ਐਕਸੈਪਸ਼ਨਲ ਕੇਸ ਨਾਲ ਤੈਨੂੰ ਹੁਣ ਕੀ ਪਤਾ ਮੇਰੀ ਗੱਲ ਸੁਣ ਲਓ ਪਹਿਲਾਂ। ਅੱਜ ਇਹਦੀ ਸਵੇਰੇ ਮੇਰੀ ਬੇਇੱਜ਼ਤੀ ਕਰਾਈ ਉਹ ਸਾਡੀ ਸਾਰਿਆਂ ਦੀ ਹੋਈ। ਇਹਦੇ ਘਰ ਆਈ ਦਾ ਫੋਨ ਆਇਆ ਭੈਣ ਸਾਡੀ ਦਾ, ਕਹਿੰਦੀ ਭਾਜੀ ਵੀ ਕੁਛ ਇਹਨੂੰ ਵੀ ਸਮਝਾਇਆ ਕਰੋ, ਅਕਲ ਦਿਆ ਕਰੋ। ਮੈਂ ਕਿਹਾ ਕੀ ਗੱਲ ਹੋ ਗਈ? ਕਹਿੰਦੀ ਮੈਂ ਸਵੇਰੇ ਰੋਟੀ ਲੈ ਕੇ ਜਾਂਦਾ ਨਾਲ ਕੰਮ ਤੇ, ਮੈਂ ਕੜੀ ਬਣਾਈ ਤੇ ਮੈਂ ਟਿਫਨ ਚ ਪਾ ਦਿੰਦੀ ਆ। ਮੈਨੂੰ ਕਹਿੰਦਾ ਥਰਮੋਸ ਚ ਪਾ ਦੇ। ਕਹਿੰਦੀ ਇਹ ਕਿੱਥੇ ਭਰਿਆ ਹੈ ਉਹ ਜਿਹਨੂੰ ਇਹ ਨਹੀਂ ਪਤਾ ਵੀ ਕੜੀ ਥਰਮੋਸ ਚ ਥੋੜੋ ਪਾਈ ਦੀ। ਅੱਛਾ ਗੱਲ ਸੁਣ ਆ ਪਾਣੀ ਦਾ ਦੁੱਧ ਦਾ ਹੁਣੇ ਕਰਦੇ ਮੁੱਦੇ ਆਪਾਂ ਬਾਅਦ ਹੋਰ ਕਰਦੇ ਆ ਹਜੇ। ਅੱਛਾ ਮੈਂ ਰਗੜਾ ਲਾਉਂ ਝਾੜੂ ਵਾਲਿਆਂ ਨੂੰ ਬਹੁਤ। ਅੱਛਾ ਮੈਂ ਮੋਦੀ ਗੋਦੀ ਵੀ ਖਿੱਚੂ। ਬੇਇੱਜ਼ਤੀ ਸਾਡੀ ਗੱਲ ਹੋਈ। ਜਦ ਤੁਹਾਡਾ ਸੀਐਮ ਆ ਜਦੋਂ ਕਮੇਡੀ ਕਰਦਾ ਹੁੰਦਾ ਸੀ ਜਦੋਂ ਬੋਤਲ ਚ ਗੁੜ ਪਾ ਸਕਦਾ ਸਾਡੇ ਘਰ ਕੜੀ ਨਹੀਂ ਪਾ ਸਾਡੀ ਕੜੀ ਲੱਗਦੀ ਆ ਜ਼ਹਿਰ ਲੱਗਦੀ ਆ। ਨਹੀਂ ਥੋੜਾ ਲੱਗਦੀ ਭੈਣ ਸਾਡੀ ਨੂੰ ਲੱਗਦੀ ਆ। ਤੂੰ ਵਾਸਤਾ ਭੈਣਾਂ ਦਾ ਕੋਨਾ ਹੋ। ਅੱਛਾ ਇਹਨੇ ਸੋਚਿਆ ਹੋਣਾ ਵੇ ਗਰਮ ਰਹੂੰਗੀ ਥਰਮਸ ਦੇ ਵਿੱਚ ਚਾਹ ਗਰਮ ਰਿਹਾ ਸਾਡੀ ਕੜੀ ਵੀ ਗਰਮ ਰਿਹਾ ਸਾਡੀ। ਹਾਂਜੀ ਮਾਗੀ ਲੰਬੜ ਦਿਮਾਗ ਤਾਂ ਲਾਇਆ ਮੁੰਡੇ ਨੇ। ਨਾਲੇ ਦਿਮਾਗ ਕੜੀ ਵਾਲਾ ਹੀ ਆ ਜੀ। ਆ ਕੜੀ ਵਾਲੇ ਦੀ ਵੀ ਗੱਲ ਸੁਣ ਲਓ। ਅੱਛਾ ਉਹ ਚਲੋ ਸਾਡਾ ਹੈਗਾ ਪਿਆਰ ਇੱਟ ਕੁੱਤੇ ਵਾਲਾ ਹੀ ਆ। ਠੀਕ ਹੈ ਤੂੰ ਤੇਰਾ ਪਿਆਰ ਨਹੀਂ ਹੁੰਦਾ। ਅੱਛਾ ਚਲੋ ਹੁਣ ਜੋ ਵੀ ਆ ਵੈਸੇ ਮੈਂ ਉਹਦਾ ਤਾਂ ਤੇ ਵੀ ਬਹੁਤ ਕਰਦਾ ਆ ਪਰ ਮੈਨਾਂ ਕਈ ਵਾਰ ਨਾ ਖਰਮਸਤੀ ਕਰ ਦਿੰਦਾ। ਅੱਛਾ ਹੁਣ ਕਹਿਣ ਨੂੰ ਤਾਂ ਮੇਰਾ ਯਾਰ ਹੈ ਮੈਨੇਜਰ, ਮੈਂ ਤਾਂ ਪੈਸੇ ਖਾਣਾ ਆ ਬੰਦਾ ਮੁੰਡਾ ਨਹੀਂ ਹੈਗਾ ਵੈਸੇ। ਇਹ ਤੁਹਾਨੂੰ ਪਤਾ ਨਹੀਂ ਹੈਗਾ ਪਿਛਲੇ ਮਹੀਨੇ ਜਦੋਂ ਗਰਮੀ ਜੀ ਵਧੀ ਸੀ ਨਾ ਇਹ ਹੋਇਆ ਬਿਮਾਰ। ਅੱਛਾ ਤੇ ਹਸਪੀਟਲ ਸਰਕਾਰੀ ਹੈ ਇਹਨੂੰ ਕੌਣ ਚੱਲਦਾ ਤੇ ਪ੍ਰਾਈਵੇਟ ਹਸਪੀਟਲ ਹੈ। ਤੇ ਡਾਕਟਰ ਕਹਿੰਦੇ ਵੀ ਇਹਨੂੰ ਤਾਂ ਖੂਨ ਦੇਣਾ ਪੈਣਾ। ਮੈਂ ਕਿਹਾ ਮੇਰਾ ਲੈ ਲਓ ਮੇਰਾ ਯਾਰ ਆ। ਫਿਰ ਵੀ ਇਹ ਬੇਕੀ ਹੋਇਆ 4 ਬੋਤਲਾਂ ਮੈਂ ਖੂਨ ਦੀਆਂ ਦੇਤੀਆਂ। ਜਦੋਂ ਮਾੜਾ ਜਿਹਾ ਰਾਜੀ ਹੋਇਆ ਇਹ ਮੇਰੇ ਗਲ ਪੈ ਗਿਆ। ਕਹਿੰਦਾ ਤੂੰ ਮੈਨੂੰ ਖੂਨ ਨਹੀਂ ਪੂਰਾ ਦਿੱਤਾ। ਅੱਛਾ ਮੈਂ ਕਿਹਾ ਖੂਨ ਕਿੱਦਾਂ ਨਹੀਂ ਪੂਰਾ ਦਿੱਤਾ? ਕਹਿੰਦਾ 2 ਬੋਤਲਾਂ ਦਿੱਤੀਆਂ। ਮੈਂ ਕਿਹਾ ਤੀਜੀ ਚੌਥੀ ਤੇ ਤਾਂ ਉੱਥੇ ਹਵਾ ਆਉਣ ਲੱਗ ਪਈ ਸੀ। ਆਹ ਜਿੰਨਾ ਸੀ ਨਹੀਂ ਦੇਣਾ ਆਪਣੇ ਮੈਂ ਵੀ ਕਹਾਂ ਮੇਰੇ ਅੰਦਰ ਕੜੀ ਦੀ ਮੁਸ਼ਕ ਕਿਉਂ ਹੋ ਗਈ? ਉਹ ਲੰਬੜਾ ਚਲ ਹਾਸੇ ਨਾ ਕਰਿਆ ਹੱਸ ਗੱਲਾਂ ਬਾਤਾਂ ਬਹੁਤ ਕਰ ਲਈਆਂ। ਆ ਜਿਹੜਾ ਹੁਣ ਨਵਾਂ ਕਾਨੂੰਨ ਆਉਣ ਲੱਗਾ ਜਾਂ ਸੈਂਟਰ ਗਵਰਨਮੈਂਟ ਕਹਿੰਦੀ ਕਰਨ ਨੂੰ ਵੀ ਇੱਕ ਨੇਸ਼ਨ ਇੱਕ ਰੂਲ ਭਾਵ ਕਹਿਣ ਦਾ ਵੀ ਇਲੈਕਸ਼ਨ ਆ ਨਾ
ਉਹ ਸਟੇਟ ਦੇ ਇਲੈਕਸ਼ਨ ਤੇ ਨਾਲ ਜਿਹੜੇ ਸੈਂਟਰ ਗਵਰਨਮੈਂਟ ਦੇ ਇਲੈਕਸ਼ਨ ਇੱਕੋ ਟਾਈਮ ਹੋਇਆ ਕਰਨ ਤੇ ਮਾਸਟਰ ਤੈਨੂੰ ਸੱਚੀ ਦੱਸਦਾ ਭਈ ਮੇਰੇ ਗੱਲ ਜਿਹੜੀ ਆ ਨਾ ਬੜੇ ਦਿਲ ਲੱਗਦੀ ਆ। ਮੈਂ ਕਹਿੰਦਾ ਬਹੁਤ ਵਧੀਆ ਜੇ ਪਾਸ ਹੋ ਜਾਂਦਾ। ਮੈਂ ਨਹੀਂ ਸਹਿਮਤ ਹੈਗਾ। ਅੱਛਾ। ਏਦਾਂ ਕਿੱਦਾਂ ਹੋ ਸਕਦਾ ਹੈ? ਕੱਲ ਨੂੰ ਤੇ ਇਹ ਕਹਿਣਗੇ ਆਪਾਂ ਪੰਚਾਇਤ ਦੀਆਂ ਚੋਣਾਂ ਤੇ ਲੰਬੜ ਦੀ ਵੀ ਐ ਚੋਣ ਐ ਕਿੱਦਾਂ ਹੋਈ ਚੋਣ? ਹੋ ਨਹੀਂ ਸਕਦਾ ਨਾ ਲੰਬੜ ਹੈ ਏਦਾਂ ਲਾ ਕੇ ਚੋਣ ਹੁੰਦੀ ਆ। ਇਹ ਗੱਲਾਂ ਨਹੀਂ ਠੀਕ ਹੈਗੀਆਂ। ਮੈਂ ਵੀ ਨਹੀਂ ਸਹਿਮਤ ਭਾਈ। ਆਪਣਾ ਸਮਾਨ ਵਾਰੀ ਵਾਰੀ ਆਉਂਦਾ ਰਹਿੰਦਾ। ਦਿੱਲੀ ਵਾਲੇ ਪਾਣੀ ਵਾਰ ਸਮਾਨ ਇੱਕ ਵਾਰੀ ਜੀ ਨਿਬੜ ਜਾ ਅਭੀ ਤਾਂ ਮਰ ਜਾਊ ਭੁੱਖਾ। ਨਹੀਂ ਠੀਕ ਉਹ ਹੈ ਮਾਟਰ ਇਹ ਨਾ ਇਹ ਕੇਂਦਰ ਸਰਕਾਰਾਂ ਦੀ ਨਾ ਸਾਜ਼ਿਸ਼ਾਂ ਆ। ਉਹਨੂੰ ਪਤਾ ਵੀ ਇਸ ਟਾਈਮ ਮੇਰੀ ਨਾ ਮਾਰਕੀਟ ਥੋੜੀ ਜ਼ਿਆਦਾ ਹੈ ਹੈ ਹੁਣ ਮੈਂ ਨਾਮ ਨਹੀਂ ਲੈਣਾ ਹੈਗਾ ਕਿਹਦੀ ਮਾਰਕੀਟ ਜ਼ਿਆਦਾ ਹੈ। ਉਹਨੂੰ ਇਹ ਵੀ ਖਤਰਾ ਵੀ ਪਿਛਲੀ ਵਾਰ ਆਉਂਗੇ ਤੇ 2-3 ਸਟੇਟਾਂ ਨਾਲ ਮੈਂ ਹਾਰ ਜਾਵਾਂ। ਇਕੱਠਾ ਯੂਟ ਵੱਢ ਲਓ ਕ੍ਰੈਡਿਟ ਜਾਂ ਲੈ ਜਾਓ, ਚੱਲ ਗਈ ਤਾਂ ਚੱਲ ਗਈ, ਨਹੀਂ ਤਾਂ ਪਈ ਰਹੂਗੀ। ਹੁਣ ਇਹਨੂੰ ਤਾਂ ਇਹਨੂੰ ਹੁਣ ਪਤਾ ਨਹੀਂ ਝਾੜੂ ਵਾਲਾ ਹੈਗਾ ਬੰਦਾ ਨਕੰਮਾ ਹੈਗਾ ਇਹਨੂੰ ਕੀ ਪਤਾ ਸਿਆਸਤ ਦਾ। ਪਤਾ ਬੜਾ ਜੇ ਮੂੰਹ ਨਾ ਚਾਹੀਦਾ ਹੋਵੇ ਤਾਂ ਗੱਲ ਚੱਜਣਾ ਤਾਂ ਬੈਂਜਰਾਂ ਨੂੰ ਗੱਲ ਕਰਕੇ ਹੱਥ ਕਰਕੇ ਕਹਿ ਮੇਰੇ ਨੂੰ ਮੈਨੂੰ ਹੱਥ ਕਰਦਾ। ਅੱਛਾ ਮੇਰਾ ਮੂੰਹ ਤਾਂ ਹੈ ਹੀ ਨਹੀਂ ਚਾਹੀਦਾ। ਮਾਸਟਰ ਮੈਂ ਤਾਂ ਗੱਲ ਸੋਚਦਾ ਦੇਖ ਹਰੇਕ ਮਹੀਨੇ ਆਪਣੇ ਕਿਸੇ ਨਾ ਕਿਸੇ ਪ੍ਰਾਂਤ ਦੇ ਵਿੱਚ ਇਲੈਕਸ਼ਨ ਹੁੰਦੇ ਰਹਿੰਦੇ। ਜਿਹੜੀ ਸੈਂਟਰ ਗਵਰਨਮੈਂਟ ਹੁੰਦੀ ਆ ਨਾ ਉਹਨਾਂ ਦੀਆਂ ਆਪਣੀਆਂ ਰੀਜਨਲ ਪਾਰਟੀਆਂ ਵੀ ਹੁੰਦੀਆਂ। ਉਹ ਇਲੈਕਸ਼ਨ ਜਿੱਤਣ ਲਈ ਨਾ ਹੱਥ ਪੱਲੇ ਬਹੁਤ ਮਾਰਦੇ। ਕੋਈ ਪਾਕਿਸਤਾਨ ਨੂੰ ਫਿਰ ਗਾਲਾਂ ਕੱਢਦਾ, ਕੋਈ ਧਰਮ ਦਾ ਆਸਰਾ ਲੈਂਦਾ, ਕੋਈ ਜਾਤ ਦਾ ਆਸਰਾ ਲੈਂਦਾ, ਕੋਈ ਬੋਲੀ ਦਾ ਆਸਰਾ ਲੈਂਦਾ। ਇਹਨਾਂ ਸਾਰਿਆਂ ਨੂੰ ਲੜਾਈ ਪਾਈ ਰੱਖਦੇ ਆ ਤਾਂ ਕਿ ਆਪਣੀਆਂ ਵੋਟਾਂ ਲੈ ਸਕਣ। ਤੇ ਮੈਂ ਕਹਿੰਦਾ ਜੇ ਸਾਰੇ ਇਲੈਕਸ਼ਨ ਇੱਕੋ ਵਾਰੀ ਹੋ ਜਾਣ ਇੱਕ ਤਾਂ ਖਰਚ ਕਿੰਨਾ ਬਚੂ ਤੇ ਉੱਦਾਂ ਵੀ ਹੁਣ ਆਪਣੇ ਜਦੋਂ ਨੈਸ਼ਨਲ ਇਲੈਕਸ਼ਨ ਆਪਣਾ ਹੁੰਦਾ ਨਾ ਉਹ 4-5 ਸਟੇਟਾਂ ਦਾ ਇੱਕ ਵਾਰੀ ਕਰਦੇ, 5-4 ਸਟੇਟਾਂ ਦਾ ਇੱਕ ਵਾਰੀ ਕਰਦੇ ਆ। ਜੇ ਉਹ ਸਾਰਾ ਇੱਕ ਵਾਰੀ ਕਰ ਦੇਣ ਮਿਲਟਰੀ ਤਾਂ ਲਾਈ ਹੁੰਦੀ ਆ, ਪੀਸ ਵੀ ਲਾਈ ਹੁੰਦੀ ਆ, ਕਿੰਨਾ ਪੈਸਾ ਬਚੂ, ਕਿੰਨਾ ਟਾਈਮ ਬਚੂ ਅਮਲੀਆ ਤੇ ਮੁਲਕ ਦਾ ਭਰਾ ਹੋਣਾ। ਬਿਲਕੁਲ। ਨਾਲੇ ਇੱਕ ਵਾਰੀ ਭਾਂਡੇ ਭੁੰਡੇ ਧੋ ਕੇ ਬਹਿ ਜਾਣਗੇ ਸਾਰੇ 5-7 ਜੇ ਰਹਿਣਗੇ ਐਵੇਂ ਨਿੱਕੀਆਂ ਨਿੱਕੀਆਂ ਗੱਲਾਂ ਮੁੱਕ ਲੜਾਈ ਨਾ ਕਰਨਗੇ। ਮੇਰਾ ਤਾਂ ਖਿਆਲ ਬਹੁਤ ਫਾਇਦਾ ਤਾਂ ਹੈ ਜਿੱਦਾਂ ਮਾਸਟਰ ਤੇ ਬੈਂਕ ਵਾਲੇ ਜਿਹੜੇ ਇੰਨੇ ਤੰਗ ਹੁੰਦੇ ਆ ਹਨਾ ਮੈਨੇਜਰ ਸਾਹਿਬ ਇਹਨਾਂ ਨੂੰ ਹੀ ਫਾਇਦਾ ਹੋਣਾ। ਪਰ ਤਾਂ ਇਹਦੇ ਵਿੱਚ ਚੀਜ਼ਾਂ ਦੋ ਹੋਰ ਨੁਕਤੇ ਆ ਕਾਨੂੰਨੀ ਜਿਹੜੇ ਆ। 1952 ਚ ਪਹਿਲੀ ਵਾਰ ਚੋਣਾਂ ਹੁੰਦੀਆਂ ਆਜ਼ਾਦੀ ਤੋਂ ਬਾਅਦ ਵੀ ਚੋਣਾਂ ਕਰਾ ਲਓ ਕਿਉਂਕਿ ਉਦੋਂ ਨਾ ਤਾਂ ਕੋਈ ਐਮਐਲਏ ਸੀ ਆਪਣਾ ਨਾ ਕੋਈ ਐਮਪੀ ਸੀ, ਉਦੋਂ ਇਕੱਠੀਆਂ ਹੀ ਹੋਈਆਂ। 1957 ਦੇ ਵਿੱਚ ਜਦੋਂ ਚੋਣਾਂ ਹੋਈਆਂ ਤਾਂ ਉਹਦੇ ਵਿੱਚ ਕਾਂਗਰਸ ਕੁਝ ਸਟੇਟਾਂ ਹਾਰ ਗਈ। ਜਦੋਂ ਸਟੇਟਾਂ 'ਚ ਹਾਰ ਗਈ ਤੇ ਕਾਂਗਰਸ ਨੂੰ ਲੱਗਾ ਵੀ ਆਹ ਕਿੱਦਾਂ ਹਾਰ ਗਿਆ ਸੀ। ਉੱਥੇ ਹੋਰ ਪਾਰਟੀ ਦੇ ਜਿੱਦਾਂ ਕੇਰਲ ਦੇ ਵਿੱਚ ਕਮਿਊਨਿਸਟ ਆ ਗਏ ਸੀ। ਇਹਨਾਂ ਨੇ ਉਹਨਾਂ ਦੀ ਸਰਕਾਰ ਸਭ ਤੋਂ ਪਹਿਲਾਂ ਭੰਗ ਕੀਤੀ ਰਾਸ਼ਟਰਪਤੀ ਰਾਜ ਲਾ ਕੇ। ਹੁਣ ਉਹ ਜਦੋਂ ਭੰਗ ਹੋ ਗਈ ਬਾਕੀ ਤਾਂ 5 ਸਾਲਾਂ ਬਾਅਦ ਚੋਣਾਂ ਹੋਣੀਆਂ ਸੀ, ਉਹਦੀ ਚੋਣ ਪਹਿਲਾਂ ਹੀ ਕਰਾਉਣੀ ਪੈ ਗਈ। ਹੁਣ ਉਹ ਜਿਹੜੀ ਪਹਿਲਾਂ ਕਰਾਉਣੀ ਪੈ ਗਈ ਬਾਕੀ ਰਾਜਾਂ ਦੇ ਨਾਲ ਉਹ ਪਛੜ ਗਿਆ। ਉਸ ਤੋਂ ਬਾਅਦ ਜੰਮੂ ਕਸ਼ਮੀਰ ਦੀ ਗੱਲ ਆ ਲਓ। ਜੰਮੂ ਕਸ਼ਮੀਰ ਦੇ ਵਿੱਚ ਹਾਲਾਤ ਖਰਾਬ ਹੋ ਗਏ। ਹਾਲਾਤ ਖਰਾਬ ਹੋਣ ਦੇ ਨਾਲ ਉੱਥੇ ਦਾ ਜਿਹੜਾ ਚੋਣਾਂ ਨਹੀਂ ਹੋ ਪਾਈਆਂ, ਇੰਨੇ ਜ਼ਿਆਦਾ ਹਾਲਾਤ ਵਿੱਚ ਜਾਂ ਵਿਗੜ ਗਏ ਸੀ, ਉੱਥੇ ਦੇ ਵੀ ਪਛੜ ਗਏ, ਜਾਣੀ ਉਹ ਲੀਹ ਤੋਂ ਨਿਕਲ ਗਏ। ਪੱਛਮੀ ਬੰਗਾਲ ਦੇ ਵਿੱਚ, ਰਾਜਸਥਾਨ ਦੇ ਵਿੱਚ ਇਹਨਾਂ ਨੇ ਰਾਸ਼ਟਰਪਤੀ ਰਾਜ ਲਾ ਕੇ ਤਾਂ ਜੀ ਇਹਨਾਂ ਨੇ ਉਹਦੇ ਵੀ ਪਿਛੜਾ ਕਰਤਾ। ਪੰਜਾਬ ਦੇ ਵਿੱਚ ਕਿੰਨੇ 10-12 ਸਾਲ ਖਰੇ 15 ਸਾਲ ਹੀ ਹੋਈਆਂ ਹੀ ਨਹੀਂ ਹੈ ਨਾ, ਜਦੋਂ ਕਾਲਾ ਦੌਰ ਚੱਲਦਾ ਸੀ ਕੋਈ ਚੋਣ ਨਹੀਂ ਹੋਈ ਉਸ ਵੇਲੇ, ਉਹ ਵੀ ਲੀਹ ਤੋਂ ਨਿਕਲ ਗਏ। ਹੁਣ ਉਹਦੇ ਨਾਲ ਕੀ ਹੋਇਆ ਕਿ ਜਿਹੜੀਆਂ ਵੱਖਰੀਆਂ ਸਟੇਟਾਂ ਦੀ ਉਸ ਹਿਸਾਬ ਦੇ ਨਾਲ ਇਹ ਗੱਲਾਂ ਹੋਣ ਲੱਗ ਗਈਆਂ। ਪਰ ਜੇ ਹੁਣ ਇੱਕ ਵਾਰੀ ਕਰਵਾ ਵੀ ਦਿੰਦੇ, ਪਹਿਲਾਂ ਤਾਂ ਕਾਨੂੰਨ 'ਚ ਇਹ ਚੇਂਜ ਕਰਨੀ ਪੈਣੀ ਆ ਵੀ ਰਾਸ਼ਟਰਪਤੀ ਰਾਜ ਜਿਹੜਾ ਆ ਤੁਸੀਂ ਲਾ ਹੀ ਨਹੀਂ ਸਕਦੇ। ਜਿਹੜੀ ਸਰਕਾਰ ਇੱਕ ਵਾਰੀ ਲੋਕਾਂ ਨੇ ਚੁਣ ਲਈ ਆ ਉਹਨੂੰ ਇੱਦਾਂ ਦਾ ਕਾਨੂੰਨ ਬਣਾਓ ਵੀ 5 ਸਾਲ ਉਹਨੇ ਕੱਢਣੇ ਹੀ ਆ। ਉਹਦਾ ਇੱਕ ਫਾਇਦਾ ਇਹ ਹੋ ਜਾਣਾ ਵੀ ਹੁਣ 30 ਦਿਨ ਮੋਦੀ ਸਰਕਾਰ ਕਦੀ ਕਿਸੇ ਨੂੰ ਧਮਕੀ ਦਿੰਦੀ ਆ, ਹੁਣ ਭਗਵੰਤ ਮਾਨ ਨੂੰ ਰਾਜਪਾਲ ਦਿੰਦਾ ਸੀ ਮੈਂ ਰਾਸ਼ਟਰਪਤੀ ਰਾਜ ਲਾਉਣਾ। ਉਧਰ ਮਮਤਾ ਬੈਨਰਜੀ ਕਿੰਨੀ ਤੰਗ ਕੀਤੀ ਆ ਜਦੋਂ ਆ ਮਹਾਰਾਸ਼ਟਰ ਦੇ ਵਿੱਚ ਉਹ ਬਾਲ ਠਾਕਰੇ ਦਾ ਮੁੰਡਾ ਸੀ ਉਹਨੂੰ ਕਿੰਨਾ ਤੰਗ ਕਰੀ ਰੱਖਿਆ। ਹੁਣ ਉਧਰ ਤਾਮਿਲਨਾਡੂ 'ਚ ਕਿੰਨੇ ਤੰਗ ਕਰੀ ਜਾਂਦੇ। ਜਿੱਥੇ ਇਹਨਾਂ ਦਾ ਹੱਥ ਨਹੀਂ ਪਿਆ ਆ ਉੱਥੇ ਇਹ ਤੰਗ ਕਰਦੇ ਆ। ਉੱਥੇ ਮੱਧ ਪ੍ਰਦੇਸ਼ ਦੇ ਵਿੱਚ ਦੇਖੋ ਸਰਕਾਰ ਹੀ ਆਪਣੀ ਬਣਾ ਲਈ ਹੈ ਨਾ ਵੀ ਪਹਿਲਾਂ ਤਾਂ ਤੁਹਾਨੂੰ ਆਪਣੀ ਸੋਚ ਦੇ ਵਿੱਚ ਤੁਸੀਂ ਕਹਿੰਦੇ ਤਾਂ ਹੈ ਵੀ ਅਸੀਂ ਬਹੁਤ ਵਧੀਆ ਕੰਮ ਕਰਦੇ ਹਾਂ, ਚਲੋ ਠੀਕ ਹੈ ਬਹੁਤ ਵਧੀਆ, ਪਰ ਤੁਹਾਨੂੰ ਸੋਚ ਦੇ ਵਿੱਚ ਫਰਕ ਲਿਆਉਣਾ ਪੈਣਾ। ਸਾਨੂੰ ਇਹ ਦੇਖਣਾ ਪੈਣਾ ਵੀ ਦੇਸ਼ ਪਹਿਲਾਂ ਆ। ਉਹਦੇ ਲਈ ਕਾਨੂੰਨ ਇੱਦਾਂ ਦੇ ਬਣਾਓ ਵੀ ਜਿਹੜਾ ਲੋਕਾਂ ਨੇ ਚੁਣ ਲਿਆ ਉਹ 5 ਸਾਲ ਪੂਰੇ ਕਰੇ ਵੀ 5 ਸਾਲਾਂ ਬਾਅਦ ਹੀ ਇੱਦਾਂ ਹੋਣੀ। 5 ਸਾਲ ਤੋੜੀ ਨਾ ਜਾ ਸਕੇ ਸਰਕਾਰ। ਹੁਣ ਦੂਜੇ ਪਾਸੇ ਆਪਾਂ ਕੱਲੀ ਇਹੀ ਨਹੀਂ, ਜੇ ਹੁਣ ਦੂਜੇ ਪਾਸੇ ਮਾਸਟਰ ਦੀ ਗੱਲ ਕਰਦਾ ਚਲੋ ਠੀਕ ਆ ਸਰਕਾਰ 5 ਸਾਲ ਹੋਊਗੀ, ਹਾਂਜੀ, ਫਿਰ ਰਾਜਪਾਲ ਰੱਖਣ ਦੀ ਕੀ ਲੋੜ ਹੈਗੀ। ਰਾਜਪਾਲ ਤਾਂ ਇੱਕ ਸਿਰਫ ਕਮਿਊਨੀਕੇਟਰ ਆ। ਉਹ ਤਾਂ ਰੱਖਿਆ ਸੀ ਵੀ ਜਿਹੜਾ ਮੁੱਖ ਮੰਤਰੀ ਆ ਇਹਨੇ ਆਪਣੀਆਂ ਮਨਮਰਜ਼ੀਆਂ ਕਰਨੀਆਂ, ਜਿੱਦਾਂ ਕਰਦੇ ਵੀ ਆ ਇਹ ਮਨਮਰਜ਼ੀਆਂ ਬਹੁਤ ਕਰਦੇ ਆ ਵੀ ਮੈਂ ਤਾਂ ਜੀ ਇੱਦਾਂ ਕਰਨੀ, ਮੈਂ ਤਾਂ ਇੱਦਾਂ ਹੀ ਕਰ ਦੂੰ। ਇਹਦੇ ਉੱਤੇ ਕੁੰਡਾ ਰੱਖਿਆ ਸੀ। ਹੁਣ ਕਹਿ ਲਓ ਇੱਦਾਂ ਤਾਂ ਰਾਸ਼ਟਰਪਤੀ ਦੀ ਵੀ ਕੋਈ ਲੋੜ ਹੀ ਨਹੀਂ।
ਦੇਸ਼ ਦੇ ਵਿੱਚ ਸਭ ਤੋਂ ਪਹਿਲਾਂ ਇਦਾਂ ਦਾ ਰਾਸ਼ਟਰਪਤੀ ਦੇ ਕੋਲ ਸਭ ਤੋਂ ਜ਼ਿਆਦਾ ਪਾਵਰਾਂ। ਆਪਣਾ ਪਹਿਲਾ ਬੰਦਾ ਰਾਸ਼ਟਰਪਤੀ ਆ, ਪ੍ਰਧਾਨ ਮੰਤਰੀ ਨਹੀਂ। ਦੇਸ਼ ਦਾ ਜਿਹੜਾ ਰਾਜਾ ਆ ਉਹ ਰਾਸ਼ਟਰਪਤੀ ਆ। ਪਾਵਰ ਉਹਦੇ ਕੋਲ ਹੈ ਕੋਈ ਨਹੀਂ। ਪਾਵਰ ਕਿਹਨੂੰ ਦੇਤੀਆਂ? ਪ੍ਰਧਾਨ ਮੰਤਰੀ ਨੂੰ। ਹੁਣ ਪ੍ਰਧਾਨ ਮੰਤਰੀ ਨੂੰ ਇਹ ਕਰ ਦਿੱਤਾ ਵੀ ਕੋਈ ਵੀ ਤੈਂ ਕੋਈ ਬਿੱਲ ਪਾਸ ਕਰਾਉਣਾ, ਕੁਝ ਵੀ ਕੈਬਨਿਟ 'ਚ ਹੁੰਦਾ, ਉਹ ਪਹਿਲਾਂ ਮਨਜ਼ੂਰੀ ਲੈ, ਤਾਂ ਕਿ ਇਹਨੂੰ ਵੀ ਯਾਦ ਰਹੇ ਵੀ ਤੇਰੇ ਤੋਂ ਉੱਤੇ ਵੀ ਇੱਕ ਬੰਦਾ ਹੈਗਾ ਜਿਹੜਾ ਸਭ ਤੋਂ ਉੱਤੇ ਬਿਠਾਇਆ। ਉਹਨੂੰ ਇਹ ਯਾਦ ਰਹੇ ਮੇਰੇ ਤਾਂ ਹੱਥੇ ਹੀ ਕੁਝ ਨਹੀਂ, ਮੇਰੇ ਤੋਂ ਸਾਈਨ ਕਰਾਉਣੇ ਭੇਜਦੇ ਆ। ਰਾਜਪਾਲ ਦੀ ਲੋੜ ਨਹੀਂ ਹੈਗੀ ਹਨਾ? ਹਾਂ, ਜੇ ਲੰਬੜ ਹੈਗਾ ਫੇਰ ਕੀ ਜੋੜ ਬਿਲਕੁਲ ਕਰਾਓ ਜੋ ਕਰਾਉਣਾ। ਮੈਨੂੰ ਪੁੱਛ ਲਓ ਕੀ ਕਰਾਉਣਾ। ਇਹਨਾਂ ਪਰ ਬੁੱਧੀ ਦੂਜੇ ਪਾਸੇ ਇਦਾਂ ਹੈ ਨਾ ਵੀ ਜੇ ਹੁਣ ਮੁੱਖ ਮੰਤਰੀ ਨੂੰ ਪਤਾ ਲੱਗ ਜਾਂਦਾ ਕਿ ਮੈਨੂੰ ਰਾਜਪਾਲ ਜਾਂ ਕੋਈ ਗੱਦੀ ਤੋਂ ਲਾ ਹੀ ਨਹੀਂ ਸਕਦਾ, ਫਿਰ ਵੀ ਆਪਣੀ ਮਨਮਰਜ਼ੀ ਵੀ ਕਰ ਸਕਦਾ ਉਹ। ਨਹੀਂ 5 ਸਾਲ ਤਾਂ ਹੈ ਹੀ ਆ ਨਾ। 5 ਸਾਲਾਂ ਬਾਅਦ ਤਾਂ ਚੋਣ ਹੋਣੀ ਹੀ ਹੋਣੀ ਆ। ਜੇ ਮਨਮਰਜ਼ੀ ਕਰਦਾ 5 ਸਾਲਾਂ ਬਾਅਦ ਲੋਕਾਂ ਨੇ ਆਪੇ ਪਟਾ ਦੇਣਾ। ਜਿਹੜਾ ਇਲੈਕਸ਼ਨ ਆ ਨਾ, ਹਾਂਜੀ, ਉਹ 50 ਸਾਲਾਂ 'ਚ ਹੋਣਾ ਹੀ ਹੋਣਾ। ਹੋਣਾ ਹੀ ਹੋਣਾ। ਇਹ ਨਾ ਹੋਵੇ ਕਿ ਸਰਕਾਰ ਬਣ ਗਈ ਤਾਂ ਉਹ ਕਹਿੰਦਾ ਮੈਂ ਹਜੇ ਕਰਾਉਣਾ ਹੀ ਨਹੀਂ, ਹਾਂ। ਮੇਰੇ ਹਾਲਾਤ ਨਹੀਂ ਠੀਕ। ਬਸ ਇਹ ਤੋਂ ਡਰ ਹੈਗਾ। ਚਲੋ ਵੈਸੇ ਤਾਂ ਚੋਣ ਕਮਿਸ਼ਨ ਨੇ ਇਹ ਅਧਿਕਾਰ ਦੇ ਖੇਤਰ ਦੇ ਵਿੱਚ ਹੈਗਾ, ਕਰਨਾ ਸੌਖਾ ਆ, ਪਰ ਇਹਦੇ ਫਾਇਦੇ ਬਹੁਤ ਆ। ਲੋਕਾਂ ਦੇ ਪੈਸੇ ਵੀ ਅਜਾਈ ਜਿਹੜਾ ਕਦੀ ਲਾਉਂਦੇ ਆ ਜੀ, ਹੁਣ ਆਪ ਉਧਰੋਂ ਗ੍ਰਾਂਟਾਂ ਆਈਆਂ ਹੁੰਦੀਆਂ, ਹੁਣ ਜੀ ਕੰਮ ਬੰਦ ਕਰੋ ਹੈ, ਜੇ ਚੋਣ ਜਾਬਤਾ ਲਾਗੂ ਹੋ ਗਿਆ, ਕਿੰਨਾ ਕੁਛ। ਮਾਸਟਰ ਜਿਹੜੇ ਲੋਕ ਹੈ ਨਾ ਆਪਣੇ, ਇਹ ਜਿਹੜੇ ਆ ਨਾ, ਇਹ ਸਹੀ ਰਸਤੇ ਨਹੀਂ ਤੁਰਦੇ। ਜੇ ਹੋ ਵੀ ਗਿਆ ਨਾ, ਇਹਦਾ ਨਾਲ ਫੇਰ ਕੁਛ ਹੋਰ ਲੱਭ ਲੈਣਾ। ਸਰਕਾਰ ਨੂੰ ਭੰਗ ਕਰਨ ਦਾ ਤਰੀਕਾ, ਜਾਂ ਸਰਕਾਰ ਨੂੰ ਨਾ ਚਲਾਉਣ ਦਾ ਤਰੀਕਾ, ਜਾਂ ਸਰਕਾਰ ਨੇ ਆਪਣੀ ਮਰਜ਼ੀ ਕਰਨ ਲੱਗ ਪਿਆ ਨਾ, ਇਹ ਜਦੋਂ ਵੀ ਕੋਈ ਬੰਦਾ ਨਾ ਹੁੰਦਾ, ਉਹ ਇਹ ਨਹੀਂ ਸੋਚਦਾ ਮੁਲਕ ਲਈ ਕੀ ਕਰਨਾ, ਉਹ ਇਹ ਸੋਚਦਾ ਵੀ ਹੁਣ ਮੈਂ ਇੱਥੇ ਰਹਿਣਾ ਕਿੱਦਾਂ। ਬਸ ਇਹ ਉਹ ਤਰੀਕੇ ਲੱਭਦਾ। ਹੁਣ ਮੁਲਕ ਦੀ ਗੱਲ ਕੀਤੀ ਆ, ਜੇ ਹੁਣ ਥੋੜੀ ਰਾਜਨੀਤੀ ਨੂੰ ਫਿਰ ਥੋੜਾ ਜਿਹਾ ਹੋਰ ਨਿਚੋੜੇ ਦਈਏ, ਮੈਂ ਕਹਿੰਦਾ ਮਾਸਟਰ ਵੀ ਹੁਣ ਬੈਠੇ ਦੀ ਬੁੱਧੀ ਚੈੱਕ ਕਰ ਲੈਂਦੇ ਆ। ਲੈ ਹੈ ਮਾਸਟਰ, ਇਹ ਤੁਸੀਂ ਕਹਿੰਦੇ ਵੀ ਸੂਬੇ ਹੀ ਲੜਦੇ ਐ, ਸਕੀਮਾਂ ਮਾਰਦੇ ਆ, ਰਾਜਪਾਲ ਦਾ ਕੁੰਡਾ ਉਹਨਾਂ ਪੈ ਗਿਆ, ਕਿਤੇ ਲੰਬੜ ਦਾ ਕੁੰਡਾ ਪਾ ਕੇ ਦੇਖਣਾ ਤਾਂ ਮੈਂ ਖੋਲ੍ਹਾਂ ਨੂੰ ਸਾਲਿਆਂ ਦੇ ਸਾਰਿਆਂ ਦੇ ਦਿਮਾਗ। ਇਹ ਹੁਣ ਜਿਹੜਾ ਹੁਣ ਆਪਣਾ ਮੋਦੀ ਨਵਾਂ ਹੀ ਪਟੌੜਾ ਪਾਉਣ ਲੱਗਾ ਆ, ਕਹਿੰਦੇ 18 ਤਰੀਕ ਨੂੰ ਸੈਸ਼ਨ ਬਿਠਾਉਣਾ ਆ ਬਈ, ਇਹ ਕਹਿੰਦੇ ਦੇਸ਼ ਦਾ ਨਾਂ ਹੀ ਚੱਕ ਦੇਣਾ। ਹੁਣ ਇਹ ਮਤਲਬ ਹੁਣ ਕੀ ਹੋ ਸਕਦਾ? ਹੁਣ ਨਾ ਥੋੜਾ ਚੱਕਣਾ, ਉਹ ਕਹਿੰਦਾ ਪੁਰਾਣਾ ਨਾਂ ਰੱਖੋ ਜਿਹੜਾ ਪਹਿਲਾਂ ਹੁੰਦਾ ਸੀ ਭਾਰਤ। ਨਹੀਂ ਇੰਡੀਆ 'ਚ ਕੀ ਖੁਰਕ ਪਈ ਹੋ ਹੁਣ? ਅੱਛਾ, ਨਹੀਂ ਪਹਿਲਾਂ ਤਾਂ ਇਹ ਆਪਾਂ ਨੂੰ ਜਾਣਾ ਪੈਣਾ ਵੀ ਭਾਰਤ ਸ਼ਬਦ ਜਿਹੜਾ ਆ ਉਹ ਕਿਉਂ ਆ, ਕਿੱਥੋਂ ਆਇਆ। ਇਹ ਪਾਰਸੀ ਦਾ ਸ਼ਬਦ ਆ ਮੇਰੇ। ਨਹੀਂ ਭਾਰਤ ਅਸਲ ਵਿੱਚ ਕਹਾਣੀ ਪੜ੍ਹੀ ਸੀ ਨਿੱਕੇ ਹੁੰਦੇ ਨੇ। ਹਾਂਜੀ ਮਾਸਟਰ, ਹਾਂਜੀ, ਸ਼ਕੁੰਤਲਾ ਤੇ ਦੁਸ਼ਯੰਤ, ਹਾਂ, ਉਹਨਾਂ ਦੇ ਮੁੰਡਾ ਹੋਇਆ ਸੀ, ਉਹਦਾ ਨਾਂ ਸੀ ਭਾਰਤ। ਇਦਾਂ ਹੀ ਹੈ ਨਾ? ਹਾਂਜੀ। ਇਹ ਵੀ ਇੱਕ ਕਹਾਣੀ ਹੋ ਸਕਦੀ ਆ, ਪਰ ਰਾਮਚੰਦਰ ਦਾ ਜਿਹੜਾ ਭਰਾ ਸੀ, ਜਦੋਂ ਰਾਮਚੰਦਰ ਬਨਵਾਸ ਤੇ ਚਲੇ ਗਿਆ, ਭਾਰਤ ਨੇ ਰਾਜ ਕੀਤਾ। ਉਹਨੇ ਇਹਦੀਆਂ ਖੜਾਵਾਂ ਹੀ ਉੱਥੇ ਰੱਖੀਆਂ ਆਪ ਜਾਣੀ ਉਹਦਾ ਬੜਾ ਮਹਾਨਤਾ ਲਈ ਉਹਨੂੰ ਮੰਨਿਆ ਜਾਂਦਾ। ਭਾਰਤ ਨੂੰ ਭਾਰਤ ਦੇ ਨਾਂ ਦੇ ਉੱਤੇ ਇਹਨੂੰ ਭਾਰਤ ਦੇਸ਼ ਦਾ ਨਾਂ ਦਿੱਤਾ ਗਿਆ। ਉਹ ਵੀ ਹੋ ਸਕਦਾ ਤੁਹਾਡੀ ਉਹ ਕਹਾਣੀ ਜਿਹੜੀ ਉਹ ਵੀ ਸਹੀ ਹੋਵੇ। ਹਾਂ, ਇਦਾਂ ਦੀਆਂ ਬਹੁਤ ਸਾਰੀਆਂ ਸਟੋਰੀਜ਼ ਆ। ਪੜ੍ਹਦਾ ਹੁੰਦਾ 6ਵੀਂ ਕਲਾਸ ਸਾਨੂੰ ਕਹਾਣੀ ਲੱਗੀ ਸੀ। ਹਾਂਜੀ, ਸ਼ਕੁੰਤਲਾ ਤੇ ਦੁਸ਼ਯੰਤ। ਹਾਂਜੀ, ਜਿਹੜਾ ਰਾਜਾ ਸੀ ਉਹਨੂੰ ਸ਼ਕੁੰਤਲਾ ਕਿਤੇ ਦਿਸੀ, ਹਾਂਜੀ, ਉਹਨੂੰ ਸੋਹਣੀ ਲੱਗੀ, ਮਨ ਆ ਗਿਆ ਉੱਤੇ, ਤਾਂ ਉਹਨੂੰ ਪਿਆਰ ਹੋ ਗਿਆ, ਹੂੰ, ਉਹਨੂੰ ਆਪਣੀ ਮੁੰਦੀ ਦੇ ਗਿਆ, ਹਾਂਜੀ, ਵਿਆਹ ਕਰਾ ਗਿਆ, ਮੁੰਦੀ ਦੇ ਗਿਆ, ਹਾਂਜੀ, ਹਨਾ, ਹਾਂਜੀ, ਵੀ ਜੋ ਤੂੰ ਆਉਣਾ ਉੱਥੇ ਆਈ, ਮੁੰਦੀ ਦਿਖਾ ਲਈ। ਹੂੰ, ਉਹ ਕਹਿੰਦੇ ਹੋਇਆ ਕੀ, ਉਹ ਕਿਤੇ ਨਹਾਉਣ ਗਈ ਸਹੇਲੀਆਂ ਨਾਲ, ਉੱਥੇ ਡਿੱਗ ਗਈ ਮੁੰਦੀ, ਉਹਦੀ ਗਵਾਚ ਗਈ। ਹੂੰ, ਜਦੋਂ ਗਵਾਚ ਗਈ, ਉਹ ਮੁੰਦੀ ਤੋਂ ਬਿਨਾਂ ਉੱਥੇ ਗਈ, ਹੂੰ, ਬੱਚਾ ਹੋ ਗਿਆ ਸੀ। ਹਾਂਜੀ, ਉਹਨੇ ਕੀ ਕੀਤਾ, ਉਹਨੂੰ ਅੰਦਰ ਨਹੀਂ ਬਣ ਦਿੱਤੀ। ਫੇਰ ਕਹਿੰਦੇ ਉਹ ਜਿਹੜੀ ਮੁੰਦੀ ਸੀ, ਕਿਤੇ ਮੱਛੀ ਨੇ ਖਾ ਲਈ, ਹੂੰ, ਉਹ ਮੱਛੀ ਕਿਤੇ ਗਾ ਗਈ, ਹਾਂਜੀ, ਤੇ ਕਿ ਉੱਥੇ ਨਾ ਵੱਡੀ, ਉੱਥੋਂ ਕਹਿੰਦੇ ਮੁੰਦੀ ਲੱਭੀ, ਹਨਾ। ਫੇਰ ਉਹ ਰਾਜੇ ਕੋਲ ਗਈ, ਜਿਹੜਾ ਮੁੰਡਾ ਉਹਨਾਂ ਕਹਿੰਦੇ ਹੋਇਆ, ਉਹਦਾ ਅਸੀਂ ਨਾਂ ਰੱਖਿਆ ਭਾਰਤ। ਅੱਛਾ, ਜਿਹਦੇ ਨਾਂ ਦੇ ਉੱਤੇ ਕਹਿੰਦੇ ਭਾਰਤ ਦੇਸ਼ ਦਾ ਨਾਂ ਰੱਖਿਆ ਗਿਆ। ਹਾਂ, ਇਹ ਵੀ ਹੋ ਸਕਦਾ। ਕਹਾਣੀ ਸੁਣੀ ਆ, ਸੱਚ ਕਹਿੰਦਾ। ਪਰ ਇਹ ਜ਼ਿਆਦਾ ਮਕਬੂਲ ਇਸ ਕਰਕੇ ਆ ਵੀ ਜਿਹੜਾ ਰਾਮਚੰਦਰ ਦਾ ਭਰਾ ਸੀ, ਭਾਰਤ ਦੇ ਨਾਂ ਤੇ ਰੱਖਿਆ ਗਿਆ। ਚਲੋ ਇਹਦੇ ਉੱਤੇ ਵੀ ਆਪਾਂ ਨਹੀਂ ਵੀ ਜਿੰਨੇ ਵੀ ਨਾਂ ਆ ਭਾਰਤ ਦੇ, ਉਹ ਜਿਹੜੇ ਸਾਰੇ ਨਾਂ ਆ ਬਾਹਰਲਿਆਂ ਨੇ ਰੱਖੇ ਹੋਆ। ਇਹ ਭਾਰਤ ਜਿਹੜਾ ਹੈ, ਚਲੋ ਘੱਟੋ ਘੱਟ ਆਪਣਾ ਹੁਣ ਜਿਹੜਾ ਇੰਡੀਆ ਆ, ਇਹ ਇੰਡਸ ਵੈਲੀ ਤੋਂ ਰੱਖਿਆ ਹਿੰਦੁਸਤਾਨ, ਹਨਾ। ਹਿੰਦੁਸਤਾਨ ਜਦੋਂ ਮੁਗਲ ਆਏ ਆ, ਤੁਰਕ ਆਏ ਆ, ਇਹਨਾਂ ਨੇ ਰੱਖ ਦਿੱਤਾ ਹਿੰਦੁਸਤਾਨ ਇਹਦਾ ਨਾਮ। ਇਹ ਕਹਿੰਦੇ ਗੱਲ ਇਦਾਂ ਹੋਈ ਮਾਸਟਰ, ਕਿ ਜਿਹੜੇ ਅਰਬ ਸੀਗੇ ਨਾ ਲੋਕੀ, ਕਿ ਬਾਹਰੋਂ ਆਉਂਦੇ ਸੀ, ਉਹਨਾਂ ਨੂੰ ਹਿੰਦੁਸਤਾਨ ਪ੍ਰੋਪਰਲੀ ਹਾਂਜੀ ਕਹਿਣਾ ਨਹੀਂ ਸੀ ਆਉਣਾ। ਹਾਂ, ਉਹ ਜਿਹੜਾ ਆਪਣਾ ਇੰਡੋਸ ਆ, ਹਿੰਦੂਸ ਉਹ ਕਰਨਾ ਪਿਆ। ਹਾਂਜੀ, ਪਰ ਇਹਨੇ ਹਿੰਦੂ ਕੁਛ ਰੱਖਿਆ, ਹਿੰਦੂ, ਹਾਂਜੀ। ਨਹੀਂ ਉਹ ਜਦੋਂ ਹਿੰਦੁਸਤਾਨ ਨਾਮ ਪੈ ਗਿਆ। ਹਾਂ, ਇਹ ਹਿੰਦੂਸ ਨਹੀਂ ਕਹਿਣਾ ਆਇਆ ਉਹਨੂੰ। ਜਦੋਂ ਸਿੰਧੂ ਨਦੀ ਤੋਂ ਟੱਪਦੇ ਸੀ, ਹਾਂ, ਸਿੰਧੂ ਨਹੀਂ ਸੀ ਕਹਿਣਾ ਆਉਂਦਾ, ਸਿੰਧ ਨਹੀਂ ਸੀ ਕਹਿਣਾ ਆਉਂਦਾ, ਸਿੰਧੂ ਕਹਿਣਾ ਨਹੀਂ ਸੀ ਆਉਂਦਾ। ਸਿੰਧੂ ਦੀ ਜਗ੍ਹਾ ਹਿੰਦੂ ਕਹਿੰਦੇ ਸੀ। ਉਹ ਸੱਸਾ ਸ਼ਬਦ ਜਿਹੜਾ ਉਹਨਾਂ ਨੂੰ ਕਹਿਣਾ ਮੁਸ਼ਕਲ ਸੀ, ਉਹ ਹਿੰਦੂ ਹੀ ਇੱਥੋਂ ਬਣਿਆ। ਇਦਾਂ ਹੋਈ। ਹੁਣ ਜਿਹੜਾ ਚਲੋ ਇਹ ਗੱਲਾਂ ਆਪਾਂ ਪੁਰਾਣੀਆਂ ਕਰਦੇ ਆ ਬਈ ਜਿਹੜਾ ਇਹ ਕਰਨ ਲੱਗੇ ਆ, ਪਰ ਭਾਰਤ ਦਾ ਸੰਵਿਧਾਨ ਪੜ੍ਹੋ, ਆਰਟੀਕਲ ਪਹਿਲਾ ਹੀ ਆ, ਪਹਿਲੇ ਆਰਟੀਕਲ ਦੇ ਵਿੱਚ ਇਹ ਕਿਹਾ ਆ ਇੰਡੀਆ ਜਾਂ ਭਾਰਤ।
ਉਹਦੇ ਵਿੱਚ ਇਹ 2 ਹੀ ਨਾਂ ਦਿੱਤੇ ਹੋਆ। ਹੁਣ ਜਿੰਨੀਆਂ ਵੀ ਆਪਣੀਆਂ ਪਹਿਲੀ ਵਾਰ ਥੋੜੀ ਉਹਨਾਂ ਨੇ ਕੀਤਾ ਆ ਲੰਬੜ ਰਜਿਸਟਰੀਆਂ ਕਰਾਉਣ ਜਾਂਦਾ ਲੰਬੜਿਆ ਅੱਜ ਦੇਖੋ ਕਿੱਡਾ ਵੱਡਾ ਮੇਰੀ ਬੁੱਧੀ ਚੈੱਕ ਕਰਨ ਲੱਗਾ ਸੀ ਜਿੰਨੀਆਂ ਰਜਿਸਟਰੀਆਂ ਹੁੰਦੀਆਂ ਸਾਰਿਆਂ ਦੇ ਉੱਤੇ ਲਿਖਿਆ ਭਾਰਤ ਸਰਕਾਰ। ਇੱਕ ਵੀ ਦੱਸ ਤੇਰੇ ਜਨਮ ਤੋਂ ਪਹਿਲਾਂ ਨਹੀਂ ਲਿਖਿਆ ਭਾਰਤ ਸਰਕਾਰ ਨੇ। ਨਾ ਇਹਦੇ ਬਾਰੇ ਤਾਂ ਸਰਕਾਰ ਨੇ ਸਟੋਰੀ ਬਦਲ ਦਿੱਤੀ। ਗਵਰਨਮੈਂਟ ਆਫ ਇੰਡੀਆ ਉਹ ਬਸ ਗਵਰਨਮੈਂਟ ਆਫ ਇੰਡੀਆ 2 ਹੀ ਨਾਂ ਚੱਲਦੇ ਆ। ਨਾਲੇ ਇੰਡੀਆ ਦੇ ਨਾਂ ਦੇ ਗੋਰਿਆਂ ਦੇ ਤਾਂ ਹਾਂ ਇੱਧਰ ਇੱਕੋ ਐਸੇ ਲਿਖ ਦੇਣਾ ਖੋਤਾ ਹੋਵੇ 4 ਕਾਰਨ ਪਰ ਦੂਜੇ ਪਾਸੇ ਫੇਰ ਮਨਸ਼ਾ ਦੀ ਗੱਲ ਆ ਲਈਏ ਵੀ ਇਹ ਹਾਲਤ ਕੀਤੀ ਕਿਉਂ ਗਈ। ਇਹ ਤਾਂ ਨਾਂ 2 ਹੀ ਚੱਲਦੇ ਆ। ਜਿੱਦਾਂ ਹੁਣ ਇਹ ਲੰਬੜ ਕਹਿੰਦਾ ਥੱਲੇ ਇੰਡੀਆ ਵੀ ਲਿਖਿਆ ਹੁੰਦਾ, ਭਾਰਤ ਸਰਕਾਰ ਵੀ ਚੱਲਦਾ ਆ, ਸੰਵਿਧਾਨ ਦੇ ਵਿੱਚ ਵੀ ਲਿਖਿਆ ਵੀ 2 ਨਾਂ ਹੀ ਪ੍ਰਚਲਿਤ ਹੋਣਗੇ, ਹੋਰ ਨਾਂ ਨਹੀਂ ਕੋਈ ਤੀਜਾ ਲੈਣਾ, ਇੰਡੀਆ ਤੇ ਜਾਂ ਭਾਰਤ। ਕਿਉਂਕਿ 2 ਹੀ ਸ਼ਬਦ ਜਿਹੜੇ ਆ ਸਾਡੀ ਸੰਸਕ੍ਰਿਤੀ, ਚਲੋ ਭਾਰਤ ਸਾਡੀ ਸੰਸਕ੍ਰਿਤੀ ਦਾ ਸ਼ਬਦ ਆ, ਇੰਡੀਆ ਜਿਹੜਾ ਬਾਹਰਲੇ ਲੋਕ ਸਾਰੇ ਜਾਣਦੇ ਸੀ, ਕਿਸੇ ਨੇ ਗੱਲ ਨਹੀਂ ਕੀਤੀ। ਹੁਣ ਭਾਜਪਾ ਨੇ 2024 ਦੇ ਵਿੱਚ ਉਹ ਲੱਭ ਰਹੇ ਆ ਮਹਿੰਗਾਈ ਇੰਨੀ ਜ਼ਿਆਦਾ ਵਧੀਆ ਤਾਇਆ। ਹੁਣ ਸਿਲੰਡਰ 200 ਕੀਤਾ ਆ, ਪਰ ਦਾਲਾਂ ਤੇ ਨਹੀਂ ਸਸਤੀਆਂ ਹੋ ਗਈਆਂ, ਖੰਡ ਤੇ ਨਹੀਂ ਸਸਤੀ ਹੋ ਗਈ, ਕਿੰਨੀਆਂ ਮਹਿੰਗਾਈ ਜਿਹੜੀ ਆ। ਹੁਣ ਅੱਗੇ ਹੁੰਦਾ ਸੀ ਰਾਮ ਮੰਦਿਰ ਵੀ ਬਣ ਗਿਆ। ਹੁਣ ਉਹ ਮੁੱਦਾ ਲੱਭਦੇ ਪਏ ਆ ਵੀ ਕਿਹੜਾ ਮੁੱਦਾ ਆ ਜਿਹੜਾ ਲੋਕਾਂ ਨੂੰ ਜਿਹੜਾ ਟੱਚ ਕਰ ਜਾਵੇ। ਹੁਣ ਇਸ ਵੇਲੇ ਉਹਨੇ ਇੱਕ ਨਵਾਂ ਫਲੂਹਾ ਸਿੱਟਿਆ, ਉਹ ਹੈਗਾ ਭਾਰਤ। ਹੁਣ ਉਹਦੇ ਵਿੱਚ ਜਿੱਦਾਂ ਇੱਕ ਵਰਿੰਦਰ ਸਹਿਵਾਗ ਆ ਆਪਣੇ ਕ੍ਰਿਕਟਰ, ਉਹਨੇ ਲਿਖ ਕੇ ਪਾ ਦਿੱਤਾ ਪੋਸਟ ਸੋਸ਼ਲ ਮੀਡੀਆ ਤੇ ਵੀ ਅੱਜ ਤੋਂ ਜੀ ਭਾਰਤ ਯੂਜ਼ ਕਰੋ, ਗੌਤਮ ਗੰਭੀਰ ਹੈ ਨਾ। ਫਿਰ ਉਹ ਗੌਤਮ ਗੰਭੀਰ ਨੇ ਕਹਿ ਦਿੱਤਾ। ਇੱਦਾਂ ਦੇ ਬਹੁਤ ਬੰਦੇ ਜਿਹੜੇ ਬਾਹਰ ਆ ਗਏ, ਜਿੰਨੇ ਬੰਦੇ ਉਹਨਾਂ ਦੇ ਹੁਣ ਗੌਤਮ ਗੰਭੀਰ ਤਾਂ ਇਹਨੂੰ MP ਬਣਾਇਆ ਹੈ ਨਾ। ਹੁਣ ਉਹ ਜਿਨ੍ਹਾਂ ਨੂੰ ਲਾਲਸਾ ਆ ਵੀ ਅਸੀਂ ਭਾਜਪਾ ਤੋਂ ਕੁਝ ਲੈ ਸਕਦੇ ਆ, ਉਹ ਅੱਗੇ ਜਾਣ ਦੇ ਲਈ ਇੱਦਾਂ ਦੇ ਪਲੇਟਫਾਰਮ ਦਾ ਆਸਰਾ ਜਿਹੜਾ ਲੈਂਦੇ। ਮੈਨੂੰ ਇੱਥੇ ਇੱਕ ਹੋਰ ਵੀ ਬੋ ਆਉਂਦੀ ਆ। ਮੈਨੂੰ ਲੱਗਦਾ ਜਿਹੜਾ ਰਾਂ ਵਿਰੋਧੀ ਪਾਰਟੀਆਂ ਨੇ ਨਾ ਅਲਾਈਅੰਸ ਕੀਤਾ ਇੰਡੀਆ ਵਾਲਾ ਇੰਡੀਆ, ਹਾਂ ਇੰਡੀਆ ਉਹਦੇ ਕਰਕੇ ਇੱਕ ਇਹ ਆ ਅੱਖਰ ਨਾ ਮੈਨੂੰ ਲੱਗਦਾ ਵੀ ਦੁਖਦਾ। ਇਹ ਹੁਣ ਇਹਨਾਂ ਨੂੰ ਲਪੇਟਣਾ ਚਾਹੁੰਦੇ ਆ, ਉਹਨੂੰ ਵੀ ਢਿੱਕੇ ਲੈਣਾ ਚਾਹੁੰਦੇ ਆ ਵੀ ਇੰਡੀਆ ਤੁਸੀਂ ਬਾਹਰਲਾ ਸ਼ਬਦ ਵਰਤਿਆ, ਅਸੀਂ ਦੇਖੋ ਭਾਰਤ ਦੇ ਕਿੱਡੇ ਦੂਜੇ ਆ। ਨਾ ਜੇ ਉਹਨਾਂ ਕੱਲ ਨੂੰ ਨਾ ਬਦਲ ਕੇ ਭਾਰਤ ਰੱਖ ਲਿਆ ਫਿਰ ਕੋਈ ਹੋਰ ਕੱਢ ਲੈਣਗੇ। ਨਾਲੇ ਤਾਂ ਇੱਕ ਹੋਰ ਗੱਲ ਵੀ ਆ, ਐਦਾਂ ਨਾਂ ਬਦਲਣਾ ਕਿਹੜੇ ਸੰਵਿਧਾਨ ਕਹਿੰਦਾ ਤੁਸੀਂ ਨਹੀਂ ਬਦਲਣਾ, ਸੰਵਿਧਾਨ ਕਹਿੰਦਾ ਦੋਨੇ ਬਰਾਬਰ ਹੀ ਸ਼ਬਦ ਆ। ਹੁਣ ਇਸਰੋ ਆ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ, ਹੁਣ ਇਹ ਚੋਂ ਇੰਡੀਆ ਬਾਹਰ ਕੱਢਣਗੇ, ਨੌਜੇ ਨਹੀਂ ਕਰਨਗੇ। ਕਿਹੜੀ ਜਗ੍ਹਾ ਤੋਂ ਨੋਟਾਂ ਦੇ ਉੱਪਰ ਭਾਰਤ ਵੀ ਲਿਖਦੇ ਆ, ਇੰਡੀਆ ਲਿਖਦੇ, ਮਤਲਬ ਕਿੱਥੋਂ ਇੰਡੀਆ ਇਹ ਖਰਚ ਬਹੁਤ ਖਰਚਾ ਐਡਾ ਵੱਡਾ ਵਧੂ ਲੋਕਾਂ ਦੇ ਵੋਟ ਪਾਊਗਾ ਨਾ। 46,000 ਕਰੋੜ ਰੁਪਈਆ ਦੱਸਦੇ ਆ ਵੀ ਜੇ ਨਾ ਚੇਂਜ ਕਰਨਾ 46,000 ਕਰੋੜ ਰੁਪਈਏ ਦਾ ਖਰਚ ਆ ਖੜਾ, ਤੇ ਲੋਕਾਂ ਦੀ ਖੱਜਲ ਖੁਆਰੀ ਵਾਧੂ। ਪਰ ਇਹ ਕੋਈ ਨਵੀਂ ਗੱਲ ਨਹੀਂ ਹੋਈ, ਬਹੁਤ ਸਾਰੇ ਦੇਸ਼ ਆ ਨਾ ਬਦਲੇ ਆ, ਉਹ ਨਹੀਂ ਆਪਣੇ ਨਾਲ ਹੀ ਆ। ਬਰਮਾ ਕਹਿੰਦੇ ਹੁੰਦੇ ਸੀ, ਮਿਆਂਮਾਰ ਬਣ ਗਿਆ, ਉਹ ਸਿਆਮ ਹੁੰਦਾ ਸੀ, ਥਾਈਲੈਂਡ ਬਣ ਗਿਆ, ਬਹੁਤ ਸਾਰੇ ਆ, ਸਿਓਲ ਹੁੰਦਾ ਸੀ ਹੈ ਨਾ, ਉਹਦਾ ਹਾਂਜੀ ਸ਼੍ਰੀਲੰਕਾ ਬਣ ਗਿਆ। ਇਹ ਕੋਈ ਵੱਡੀ ਗੱਲ ਨਹੀਂ। ਪਰ ਜੇ ਸਾਡਾ ਕੰਮ ਚੱਲਦਾ, ਉਹ ਜਿਹੜੀ ਲੋੜ ਤਾਂ ਹੈਗੀ ਇਸ ਵੇਲੇ ਮਹਿੰਗਾਈ ਦੀ। ਆ ਕਿਹੜੀਆਂ ਅਸੀਂ ਗੱਲਾਂ ਦੇ ਵਿੱਚ ਉਲਝ ਗਏ, ਵੱਖਰੀ ਗੱਲ ਆ ਇਹ। 46,000 ਕਰੋੜ ਰੁਪਈਆ ਕਿ ਚੰਗੇ ਪਾਸੇ ਲਾ ਦਿਓ, ਚੰਗੇ ਪੈਸੇ ਲਾ ਦਿਓ, ਸਹੀ ਗੱਲ ਹੈ। ਹਸਪਤਾਲਾਂ ਤੇ ਲਾ ਦਿਓ, ਸੜਕਾਂ ਤੇ ਲਾ ਦਿਓ, ਕੋਈ ਫਾਇਦਾ ਹੀ ਨਾ ਉੱਥੇ ਚੰਗੇ ਆ, ਨਾ ਪੰਜਾਬ ਜਾਂ ਝਾੜੂ ਵਾਲੇ ਚੰਗੇ ਆ, ਬੇੜਾ ਇਹਨਾਂ ਦਾ ਗੱਟ ਹੋਇਆ ਆ। ਤੇ ਮੈਨੂੰ ਇਹ ਦੱਸ ਮੈਂ ਬੜਾ ਤੂੰ ਕਿੱਥੇ ਜਾਣਾ, ਪਾਕਿਸਤਾਨ 'ਚ? ਪਾਕਿਸਤਾਨ 'ਚ ਤਾਂ ਨਹੀਂ ਜਾਣਾ, ਉੱਥੇ ਤਾਂ ਜ਼ਿਆਦਾ ਨਹੀਂ, ਉੱਥੇ ਵੀ ਜਾਇਆ ਨਹੀਂ, ਉੱਥੇ ਜ਼ਿਆਦਾ ਕੰਮ ਖਰਾਬ ਹੋਇਆ ਹੈ। ਜਾਣਾ ਬਿਜਲੀ ਦੇ ਬਿੱਲ ਬਹੁਤ ਘੱਟ ਆਉਂਦੇ ਆ ਉੱਥੇ ਕਹਿੰਦੇ ਸਟੂਮ ਵਾਲਾ ਕੰਮ ਹੈ ਨਹੀਂ। ਅੱਛਾ, ਉੱਥੇ ਮੇਰਾ ਉੱਥੇ ਸੂਟ ਉੱਥੇ ਬਿਜਲੀ ਬਹੁਤ ਸਸਤੀ ਮਿਲਦੀ ਕਹਿੰਦੇ। ਤੁਹਾਨੂੰ ਮਿਲਦੀ ਹੋਣੀ ਹੈ, ਇੱਕਾਂ ਨਿਕਲੀਆਂ ਪਈਆਂ ਉੱਥੇ। ਨਾਲੇ ਮੈਨੂੰ ਇੱਕ ਗੱਲ ਦੱਸੋ, ਇੱਕ ਪਾਸੇ ਜਿਹੜਾ ਅਲਾਈਅੰਸ ਕਰਨ ਨੂੰ ਫਿਰਦੇ ਆ ਇੰਡੀਆ ਵਾਲੇ ਵੀ ਅਸੀਂ ਜਿਹੜੀਆਂ ਖੇਤਰੀ ਪਾਰਟੀਆਂ ਨੇ ਨੌਨ BJP ਆ ਵੀ ਆਪਾਂ ਇਕੱਠੇ ਹੋ ਕੇ ਇਹਨਾਂ ਦਾ ਜਿਹੜਾ ਚਗਾਠਾ ਜਿਹਾ ਕਾਇਮ ਕਰੀਏ। ਇਹ ਹੁਣ ਜਿਹੜਾ ਆਪਣੇ ਪੰਜਾਬ ਦੇ ਵਿੱਚ ਇਹ ਕਾਂਗਰਸੀਆਂ ਦੀ ਆਪ ਵਾਲਿਆਂ ਤਾਂ ਬਣਦੀ ਨਹੀਂ ਹੈਗੀ। ਇਹਨੇ ਤਾਂ ਕਾਂਗਰਸ ਨੇ ਠੋਕ ਕੇ ਮਾਟਰਾ ਕਹਿ ਦਿੱਤਾ ਵੀ ਉੱਦਾਂ ਅਸੀਂ ਲੜਾਂਗੇ ਇਕੱਲੇ, ਪਰ ਬਾਅਦ 'ਚ ਆਪਾਂ ਕਹਿੰਦੇ ਇਸ ਗਰੁੱਪ ਦੇ ਵਿੱਚ ਸ਼ਾਮਲ ਹੋ ਜਾਾਂਗੇ। ਇਹ ਮੈਂ ਤੁਹਾਨੂੰ ਦੱਸਾਂ, ਕਾਂਗਰਸੀ ਇੰਨੇ ਮਾੜੇ ਨਹੀਂ ਹੈਗੇ ਜਿੰਨੇ ਝਾੜੂ ਵਾਲੇ ਮਾੜੇ ਆ। ਇਹਨਾਂ ਦੀ ਨੀਤ ਹੈ, ਲੱਗਦਾ ਮੈਨੂੰ ਇਕੱਠੇ ਹੋਣਾ ਹੀ ਨਹੀਂ ਹੈ। ਕੁਛ ਨਾ ਕੁਛ ਤਬਦੀਲੀ ਹੋ ਗਈ। ਤੈਨੂੰ ਮੈਂ ਦੱਸਿਆ ਸੀ ਬੱਤੀ ਮਿਲ ਗਈ ਹੈ, ਇਹਨੂੰ ਹਿੱਸਾ ਪੱਤੀ ਮਿਲ ਗਿਆ ਕੁਛ। ਇਹ ਵਿਸ਼ੇ ਤੋਂ ਬਾਹਰ ਦੀਆਂ ਗੱਲਾਂ ਕਰਨਾ। ਬੜੀ ਕੁੱਤੀ ਜਿਹੜਾ ਸਵਾਲ ਮੈਂ ਰੱਖਿਆ ਉੱਤੇ ਸਟਿਕ ਰਹੋ। ਯੂ ਨੋ ਵਾਟ ਇਜ਼ ਸਟਿਕ। ਯੈਸ ਆਈ ਨੋ। ਉਹਨਾਂ ਨੇ ਪੱਗ ਕਦੋਂ ਬਦਲਣੀ ਆ? ਆ ਲੈਣ ਜੋ 13 ਸੀਟਾਂ ਬਦਲਾਂਗੇ। ਅੱਛਾ ਮੋਹ ਚੋਟਾ ਤਾਂ ਬਦਲ ਦਿੱਤੀ ਹੋਈ ਕਿਹੜੀ ਪਾਰਟੀ ਆ, ਪੱਗ ਦਾ ਹੁਣ ਪਤਾ ਨਹੀਂ ਕਦੋਂ ਪਤਾ ਆ। ਉਹਦੇ ਵਿੱਚ ਦੇਖੋ ਜਿਹੜੀ ਆਮ ਆਦਮੀ ਪਾਰਟੀ ਆ ਉਹ ਇੰਡੀਆ ਦੇ ਢਾਂਚੇ 'ਚ ਸੈੱਟ ਨਹੀਂ ਬੈਠ ਰਹੀ। ਸੈੱਟ ਇਸ ਕਰਕੇ ਨਹੀਂ ਬੈਠ ਰਹੀ ਵੀ 2 ਸਟੇਟਾਂ ਆ ਜਿਹਦੇ ਵਿੱਚ ਉਹਨਾਂ ਨੂੰ ਦਾਅਵੇਦਾਰੀ ਪੱਕੀ ਆ, ਉਹ ਹੈਗੀ ਦਿੱਲੀ ਤੇ ਇੱਕ ਹੈਗਾ ਆ ਪੰਜਾਬ। ਬਾਕੀ ਤਾਂ ਹੋਰ ਕਿਤੇ ਆਧਾਰ ਇੰਨਾ ਹੈ ਨਹੀਂ। ਗੋਆ 'ਚ ਹੀ 1-2 ਸੀਟਾਂ ਕਹਿ ਲਓ, ਇੱਕ ਸੀਟ ਹੈ ਸ਼ਾਇਦ ਉੱਥੇ ਗੋਆ ਦੀ,
ਉੱਥੇ ਵੀ ਕੋਈ ਏਡਾ ਲੱਗਦਾ ਨਹੀਂ ਵੀ ਉਹ ਜਿੱਤਣਗੇ ਜੇ ਕਿੱਦਾਂ ਨਹੀਂ। ਹੁਣ ਜਿਹੜੇ ਪੰਜਾਬ ਦੇ ਉੱਤੇ ਤੇ ਦਿੱਲੀ ਦੇ ਉੱਤੇ ਦਾਅਵੇਦਾਰੀ ਜਿਹੜੀ ਘੱਟੋ ਘੱਟ ਪੰਜਾਬ ਦੇ ਉੱਤੇ ਕਾਂਗਰਸੀ ਦਾਅਵੇਦਾਰੀ ਬਹੁਤ ਆ। ਉਹਨਾਂ ਨੂੰ ਲੱਗਦਾ ਆ ਵੀ ਜੇ ਇਸ ਤਰੀਕੇ ਦੇ ਨਾਲ ਪਰਫਾਰਮੈਂਸ ਰਹੀ ਆ, ਨੋ ਡਾਊਟ ਭਗਵੰਤ ਮਾਨ ਬਹੁਤ ਵਧੀਆ ਕੰਮ ਕਰ ਰਿਹਾ, ਪਰ MLA ਦਾ ਕੋਈ ਐਡਾ ਵੱਡਾ ਜ਼ੋਰ ਨਹੀਂ ਲੱਗਾ। ਭਗਵੰਤ ਮਾਨ ਤੋਂ ਇਲਾਵਾ ਇੱਕ ਵੀ ਬੰਦਾ ਕੋਈ ਦਿਖਾ ਦਿਓ ਜਿਹਦਾ ਨਾਂ ਲਿਆ ਜਾਵੇ। ਕੁਲਦੀਪ ਸਿੰਘ ਧਾਲੀਵਾਲ ਥੋੜ੍ਹੀ ਜਿਹੀ ਜਿੰਨਾ ਚਿਰ ਇਹ ਪੰਚਾਇਤ ਮੰਤਰੀ ਰਿਹਾ ਇਹਦਾ ਨਾਂ ਹੁੰਦਾ ਸੀ, ਹੁਣ ਤੱਕ ਕਿਸੇ ਦਾ ਨਾਂ ਨਹੀਂ ਕੋਈ ਹੁੰਦਾ ਸੀ ਉਹਨੂੰ ਜ਼ਿਆਦਾ ਉਹ ਤੋਂ ਇਲਾਵਾ ਹਨਾ। ਪਤਾ ਕੀ ਹੁੰਦਾ ਨਾ ਆਪਣੇ ਮਾਸਟਰ ਕਈ ਵਾਰੀ ਇੱਕ ਲੀਡਰ ਐਡਾ ਵੱਡਾ ਹੋ ਜਾਂਦਾ ਨਾ ਉਹ ਬਾਕੀ ਢਾਂਚੇ 'ਚ ਨਹੀਂ ਫਿੱਟ ਹੋ ਰਿਹਾ, ਉਹਨੂੰ ਬਦਲ ਫੁੱਲਣ ਨਹੀਂ ਦਿੱਤੇ ਜਾਂਦਾ। ਪਰ ਇਹ ਮਾੜੀ ਗੱਲ ਹੁੰਦੀ ਆ, ਇਹ ਬਹੁਤ ਮਾੜੀ ਗੱਲ ਹੁੰਦੀ ਆ। ਹੁਣ ਉਹ ਕਾਂਗਰਸ ਨੂੰ ਇਹ ਲੱਗਦਾ ਆ ਵੀ ਇਹਦਾ ਪ੍ਰਭਾਵ ਸਾਨੂੰ ਲੋਕ ਸਭਾ ਦੀਆਂ ਚੋਣਾਂ ਵਿੱਚ ਮਿਲਣਾ ਆ। ਹੋ ਸਕਦਾ ਵੀ ਕਾਂਗਰਸ ਸਾਰੀਆਂ ਸੀਟਾਂ ਲੈ ਜਾਵੇ ਲੋਕ ਸਭਾ ਦੀਆਂ, ਇਹ ਹੋ ਵੀ ਸਕਦਾ ਕਿਉਂਕਿ ਸਭ ਤੋਂ ਜ਼ਿਆਦਾ ਦਾਅਵੇਦਾਰੀ ਜਿਹੜੀ ਆ ਸੰਗਰੂਰ ਦੀ ਹੁੰਦੀ ਸੀ, ਉੱਥੇ ਵੀ ਡਾਮਾਡੋਲ ਸਥਿਤੀ ਆ ਭਗਵੰਤ ਮਾਨ ਤੋਂ ਬਾਅਦ ਹਨਾ। ਤੇ ਹੁਣ ਜੇ ਦੇਖਿਆ ਜਾਵੇ ਉਹਨਾਂ ਦੀ ਦਾਅਵੇਦਾਰੀ ਇਸ ਕਰਕੇ ਉਹ ਢਾਂਚੇ 'ਚ ਫਿੱਟ ਨਹੀਂ ਪੈਂਦੇ ਪਏ। ਤੇ ਕਾਂਗਰਸ ਦਾ ਇਹ ਲੱਗਦਾ ਆ ਵੀ ਇਹਨਾਂ ਦਾ ਹੁਣ ਇਹ ਹੋ ਸਕਦਾ ਵੀ ਗਾਹਾਂ ਜਦੋਂ ਜਿੱਤ ਗਏ ਬਾਅਦ ਦੇ ਵਿੱਚ ਜਦੋਂ ਸੀਟਾਂ ਜਿਹੜੀਆਂ ਆ ਵੀ ਚਲੋ ਸਰਕਾਰ ਬਣਾਉਣੀ ਆ, ਉਸ ਵੇਲੇ ਇਹਨਾਂ ਨੂੰ ਰਾਹ ਕੋਈ ਹੋਣਾ ਨਹੀਂ, ਭਾਜਪਾ ਤੋਂ ਉਲਟੇ ਜਾਣਾ ਪੈਣਾ। ਜਾਣੀ ਸਿੱਧਾ ਹਿਸਾਬ ਲੈਣ ਦੇਣ ਹੋਊਗਾ। ਇਸ ਟਾਈਮ ਵਿਆਹ ਵਾਲਾ ਮਾਹੌਲ ਨਹੀਂ ਹੈਗਾ, ਲਿਵ ਇਨ ਰਿਲੇਸ਼ਨ ਜਿਹਾ ਵਾਲਾ ਆ ਵੀ ਨਾਲੇ ਮੈਂ ਕਿਹਾ ਤੈਨੂੰ ਕੀ ਪਤਾ ਹੈ ਕੁੱਤੇ ਖਾਣੇ ਤੇਰੀ ਬਾਹਰ ਹੁੰਦੀ ਆ ਨਾਲੇ ਘਰ ਹੁੰਦੀ ਆ। ਮੈਨੂੰ ਹੁਣ ਇਹ ਦੱਸ, ਮੈਂ ਤੇ ਸਵਾਲ ਪੁੱਛ, ਜਿਹੜੇ ਬੰਦੇ ਨੂੰ ਤੇਰੀਆਂ ਖੂਨ ਦੀਆਂ ਬੋਤਲਾਂ ਜਿਹੜੀਆਂ ਉਹਨੂੰ ਕੁੱਤੇ ਖਾਣੀ ਹੋਰ ਉਹਦਾ ਕੀ ਹੁੰਦੀ ਦੋ ਤਾਂ ਚੜੀਆਂ ਹੀ ਆ। ਅੱਛਾ ਦੋ ਉਹ ਮੈਂ ਗੱਲ ਕਰਦਾ ਵੀ ਤਾਂ ਹੀ ਤੇ ਕੁੱਤੇ ਖਾਣੀ ਹੁੰਦੀ ਆ। ਦੋ ਚੜੀਆਂ ਬੋਤਲਾਂ ਦੇ ਹਿਸਾਬ ਨਾਲ ਮੈਨੂੰ ਦੱਸ ਇਹ ਅਕਾਲੀ ਕਿੱਧਰ ਜਾਣਗੇ? ਬੀਜੇਪੀ ਨਾਲ ਜਾਣਗੇ ਕਿ ਨਹੀਂ ਜਾਣਗੇ? ਨਹੀਂ ਮੈਂ ਤੈਨੂੰ ਦੱਸ ਕੇ ਮੁੜ ਕੇ ਕੁੱਤੇ ਖਾਣੀ ਕਰਾਉਣੀ ਟਮਾਟਰਾ ਇਹ ਅਕਾਲੀਆਂ ਦਾ ਬੰਦਾ, ਮੈਂ ਤੈਨੂੰ ਦੱਸਦਾ ਲੱਭ ਗਿਆ ਨਾ ਗੱਲ ਇਹ ਹੁਣ ਗੱਲ ਸਾਫ਼ ਹੋਣ ਲੱਗੀ ਆ। ਮੈਨੂੰ ਕਹਿੰਦਾ ਹੈਗਾ ਆਮ ਪਾਰਟੀ ਦਾ ਬੰਦਾ, ਇਹਨੂੰ ਕਾਲੀ ਬਣਾ ਦਿੱਤਾ, ਇਹ ਹੁਣ ਪੱਕਾ ਕਾਂਗਰਸੀ ਹੋ ਗਿਆ। ਤੀਜੀ ਪਾਰਟੀ ਨਹੀਂ ਨਾ ਫੇ ਤੁਸੀਂ ਦੱਸੋ ਕਿੱਥੇ ਜਾਣਾ? ਬੀਜੇਪੀ ਨਾਲ ਕਿੱਥੇ ਜਾਣਾ? ਜਿੱਦਾਂ ਮੇਰੀ ਕੋਈ ਨਿਕਵਾਰੀ ਨਿਕਲ ਜਾਈ ਨਾ ਮੈਂ ਇਧਰੋਂ ਵੀ ਲੱਤ ਮਾਰ ਜਾਣੀ। ਆਹੋ ਸਹੀ ਆ, ਲੰਬੜ ਬਹੁਤ ਤੇਜ਼ ਆ। ਹੁਣ ਮੈਨੂੰ ਆਟਾ ਦੱਸ ਦੇ ਵੀ ਇਹ ਅਕਾਲੀ ਕਿੱਧਰ ਜਾਣਗੇ। ਇਹ ਅਸਲ 'ਚ ਬਾਕੀ ਸਾਰੇ ਹੋ ਗਏ ਵੀ ਮੁੱਖਾ ਪ੍ਰਸਤ ਆ। ਪਰ ਦੇਖੋ ਅਕਾਲੀਆਂ ਦਾ ਤਾਇਆ ਇਹ ਆ ਕਿ ਸੁਖਬੀਰ ਬਾਦਲ ਨੂੰ ਸਮਝ ਨਹੀਂ ਲੱਗਦੀ ਮੈਂ ਕਿੱਧਰ ਜਾਣਾ। ਕਈ ਵਾਰੀ ਬੰਦਾ ਗਵਾਚ ਨਹੀਂ ਜਾਂਦਾ ਵੀ ਰਾਹ ਅੱਗੇ ਬਹੁਤ ਹੁੰਦੇ ਆ। ਨਹੀਂ ਉਹਨੂੰ ਕਈ ਸਾਲਾਂ ਤੋਂ ਨਹੀਂ ਸਮਝ ਲੱਗਦੀ ਵੀ ਹੁਣ ਪਹਿਲਾਂ ਆਪਾਂ ਇੱਕ ਰਾਸ਼ਟਰ ਇੱਕ ਚੋਣ ਦੀ ਗੱਲ ਆਪਾਂ ਕਰਦੇ ਹਟੇ ਆ, ਉਹਦੇ ਵਿੱਚ ਸਭ ਤੋਂ ਪਹਿਲਾਂ ਹਾਮੀ ਇਹਨੇ ਭੜੀ ਆ ਸੁਖਬੀਰ ਬਾਦਲ ਨੇ ਵੀ ਹੋਣਾ ਹੀ ਚਾਹੀਦਾ ਇਦਾਂ ਹੀ। ਜਦ ਕਿ ਜਿਹੜਾ ਭਾਰਤ ਸ਼ਬਦ ਵਾਲੇ ਆਰਟੀਕਲ ਦੀ ਵੀ ਆਪਾਂ ਗੱਲ ਕਰਦੇ ਆ, ਇੰਡੀਆ ਜਾਂ ਭਾਰਤ ਨਾਲ ਲਿਖਿਆ ਆ ਪ੍ਰਾਂਤਾਂ ਦਾ ਸਮੂਹ, ਨਾਲੇ ਵੀ ਲਿਖਿਆ ਵੀ ਇੰਡੀਆ ਕੋਈ ਇਹ ਪ੍ਰਾਂਤ ਨੂੰ ਜ਼ਿਆਦਾ ਅਧਿਕਾਰ ਦਿੱਤੇ ਆ ਜਦੋਂ ਲਿਖਿਆ ਪ੍ਰਾਂਤਾਂ ਦਾ ਸਮੂਹ। ਹੁਣ ਉਹ ਜਿਹੜੇ ਪ੍ਰਾਂਤਾਂ ਦਾ ਸਮੂਹ ਆ ਉਹਦੇ ਵਿੱਚ ਖੁਦ ਮੁਖਤਿਆਰੀ ਦੀ ਗੱਲ ਕੀਤੀ ਗਈ ਆ। ਇਹ ਸੁਖਬੀਰ ਬਾਦਲ ਹੀ ਸੀ ਪਹਿਲਾਂ, ਹੁਣ ਦੀ ਗੱਲ ਛੱਡੋ, ਇਹਨੇ 370 ਧਾਰਾ ਦੀ ਵੀ ਸਪੋਰਟ ਕਰ ਦਿੱਤੀ, ਜਦ ਕਿ ਅਕਾਲੀ ਇੰਨੀਆਂ ਸ਼ਹੀਦੀਆਂ ਪਾ ਗਏ ਮੋਰਚੇ ਲਾ ਕੇ ਖੁਦ ਮੁਖਤਿਆਰੀ ਲਈ। ਖੁਦ ਮੁਖਤਿਆਰੀ ਦੇ ਲਈ ਆ ਲੜੇ ਆ ਪੰਜਾਬ ਦਾ ਸੂਬਾ ਵੀ ਸਾਡੀਆਂ ਜਿਹੜੀਆਂ ਬਾਲੀਆਂ ਇੰਦਰਾ ਗਾਂਧੀਆਂ, ਹੋਰ ਕਿਹੜੀ ਸਾਡਾ ਕੋਈ ਵੱਟ ਬੰਨੇ ਦਾ ਰੌਲਾ ਸੀ, ਇਹੀ ਰੌਲਾ ਸੀ ਵੀ ਸਾਡੇ ਜਿਹੜੇ ਮੁੱਦੇ ਸੋਲਵ ਕਰੋ ਹਨਾ। ਸਾਨੂੰ ਜ਼ਿਆਦੇ ਅਖਤਿਆਰ ਚਾਹੀਦੇ ਜਿਹੜੇ ਸਾਨੂੰ ਸਟੇਟ ਆ, ਹਾਂ ਉਹ ਆਪਣੇ ਆਪ ਡਿਸਾਈਡ ਕਰ ਸਕੇ ਸਾਨੂੰ ਕਿਹੜਾ ਸਾਡੇ ਵਿੱਚ ਚੰਗਾ ਕਿਹੜੀ ਮਾੜੀ ਆ। ਨਾਲੇ ਅਸੀਂ ਆਪਣੇ ਕੋਲੋਂ ਨਹੀਂ ਮੰਗਦੇ ਸੀ, ਸੰਵਿਧਾਨ ਦੇ ਵਿੱਚ ਕਿਹਾ ਸੀ, ਸੰਵਿਧਾਨ ਵਾਲੀ ਮੰਗ ਅਸੀਂ ਕਹਿੰਦੇ ਸੀ ਵੀ ਇਹ ਕਰਨਾ। ਹੁਣ ਸੁਖਬੀਰ ਬਾਦਲ ਨੇ ਉਹਨਾਂ ਦੇ ਵਿੱਚ ਹਾਮੀ ਭਰ ਦਿੱਤੀ ਇੱਕ ਰਾਸ਼ਟਰ ਇੱਕ ਚੋਣ 'ਚ। ਹੁਣ ਉਹ ਹਾਮੀ ਭਰਨ ਦਾ ਕਾਰਨ ਕੀ ਆ ਵੀ ਕੋਈ ਗੱਲ ਨਹੀਂ ਮੈਂ ਤੇਰਾ ਹੀ ਬੰਦਾ ਹਨਾ, ਵਿਜੇਤਾ ਨਾ ਭੁਲਾਈ। ਇਹ ਫਿਰ ਜਦੋਂ ਆਪਣੇ ਰਾਸ਼ਟਰਪਤੀ ਦੀ ਚੋਣ ਹੋਈ ਆ, ਵੈਸੇ ਅਖਲਾਕੀ ਤੌਰ ਦੇ ਉੱਤੇ ਚਲੋ ਠੀਕ ਆ, ਤੁਸੀਂ ਉਹਦੇ ਵਿੱਚ ਵੀ ਵੋਟ ਉਧਰ ਹੀ ਗਈ ਆ। ਹੁਣ ਇਹ ਆ ਵੀ ਉਹ ਜਦੋਂ ਹੁਣ ਭਾਜਪਾ ਨੂੰ ਇਹ ਲੱਗਦਾ ਵੀ ਅਸੀਂ ਵੱਡੀ ਧਿਰ ਆ, ਹੁਣ ਤਾਂ ਰੌਲਾ ਇਹ ਆ ਵੀ ਤੂੰ ਦੱਸ। ਅੱਗੇ ਤਾਂ ਇਹ ਬਾਦਲ ਸਾਹਿਬ ਡਿਸਾਈਡ ਕਰਦੇ ਸੀ ਚਲੋ ਇਹਨਾਂ ਨੂੰ ਕਾਕਾ ਇੰਨੇ ਕੁ ਦੇ ਦਿਓ, ਹੁਣ ਉਹ ਕਹਿੰਦੇ ਆ ਤੂੰ ਦੱਸ ਕਿੰਨੇ ਲੈਣੇ ਆ। ਹੁਣ ਉਸ ਗੀਟੀਆਂ ਦੇ ਅਜੇ ਸੋਲਵ ਨਹੀਂ ਹੋ ਰਹੀਆਂ, ਪਰ ਇਹ ਸਾਰਿਆਂ ਨੂੰ ਹੀ ਪਤਾ ਆ ਐਂਡ ਆਫ ਦਾ ਡੇ ਵੀ ਇਹਨਾਂ ਦੇ ਕੋਲ ਉਹਨਾਂ ਤੋਂ ਇਲਾਵਾ ਰਾਹ ਕੋਈ ਨਹੀਂ ਬਚਣਾ। ਨਹੀਂ ਹੁਣ ਅਕਾਲੀਆਂ ਲਈ ਨਾ ਮੈਨੂੰ ਲੱਗਦਾ ਵੀ 2-3 ਇਲੈਕਸ਼ਨ ਇਹ ਬੀਬੀ ਪੁੱਤ ਬਣ ਕੇ ਆਰਾਮ ਦੇ ਨਾਲ ਮਿਹਨਤ ਕਰਨ ਤੇ ਲੋਕਾਂ ਦੇ ਦਿਲ ਜਿੱਤਣ। ਪਰ ਮਿਹਨਤ ਜਿੰਨਾ ਚਿਰ ਤੱਕ ਬਲਟੋਹਾ ਵਰਗੇ ਇਹਨਾਂ ਦੇ ਬੁਲਾਰੇ ਆ ਉਹਨਾਂ ਚਿਰ ਤੱਕ ਹੋਣੀ ਨਹੀਂ। ਮਿਹਨਤ ਕਿੱਥੋਂ ਕਰਨੀ ਹੈ? ਜਿਹੜੀ ਪਾਰਟੀ ਪੰਥਕ ਸੋਚ ਤੇ ਬਣੀ ਸੀਗੀ ਉਹ ਜੇ ਸੋਚੇ ਹੀ ਛੱਡ ਗਈ ਐਦਾਂ ਦੇ ਮੈਨੇਜਰ ਕੇ ਪਿੱਛੇ ਸਪੋਰਟਰ ਪੈਸੇ ਖਾਣੇ ਰੱਖੇ ਹੋਆ, ਇਹ ਕਿੱਥੋਂ ਲੀਹ ਤੇ ਆ ਜਾਣਗੇ? ਇਹ ਨਹੀਂ ਲੀਹ ਤੇ ਆਉਂਦੇ, ਇਹ ਅਸੀਂ ਫੋਕੀਆਂ ਪੱਗਾਂ ਬੰਨਣ ਜੋਗੇ ਹੀ ਆ। ਹੁਣ ਅਸੀਂ ਕਾਂਗਰਸ ਵੱਲ ਹੋਈਏ ਸਾਰੇ ਜਾਣੇ
ਹੋ ਜਾਓ ਆ ਲੈ ਆਈ ਗੱਲ ਕਰ ਤੇਰੀ ਗੱਲ। ਉਹ ਨਾਲੇ ਗੱਲ ਸੁਣੋ ਉਹ ਕਹਿੰਦੇ ਆਪਣੇ ਜਸਵੰਤ ਖਾਲੜਾ ਦੀ ਮੂਵੀ ਨੂੰ ਪ੍ਰਵਾਨਗੀ ਮਿਲ ਗਈ ਮਿਲ ਗਈ ਨਹੀਂ ਚੰਗੀ ਇਹ ਵਧੀਆ ਗੱਲ ਹੋਈ ਕਦੋਂ ਬਣੀ ਵਧੀਆ ਗੱਲ। ਉਹ ਗੱਲ ਸੁਣ ਸੁਣ ਨੂੰ ਫਿਰਦੇ ਸੀ ਉਹਨੇ ਕੋਰਟ ਚ ਲੈ ਗਏ ਉਹਨੂੰ ਖਿੱਚ ਕੇ ਨਿਰਮਾਤਾ ਉਹਨਾਂ ਨੂੰ ਹੁਣ ਕਹਿੰਦੇ ਫਿਲਮ ਇਹ ਰਿਲੀਜ਼ ਹੋ ਜਾਣੀ ਚੱਲ ਫਿਰ ਵਾਹ ਜੀ ਵਾਹ ਬਹੁਤ ਚੰਗੀ ਗੱਲ ਹੈ ਵਧਾਈਆਂ ਨੇ ਗੱਲ ਇਹ ਵੋਟਾਂ ਤੋਂ ਪਹਿਲਾਂ ਮਾਟਰਾ ਇਤਨੀ ਚੀਜ਼ਾਂ ਜਦੋਂ ਆਉਣੀਆਂ ਨਾ ਲੋਕ ਸਿਆਣੇ ਹੁੰਦੇ ਨਾ ਪਰ ਬਿਲਕੁਲ ਸਾਰੇ ਨਹੀਂ ਹੁੰਦੇ ਆਹ ਜਿਹੜੀ ਕੌਮ ਆ ਨਾ ਹਾਂ ਆਹ ਜਿਹੜੀ ਆ ਇੱਧਰ ਹੱਥ ਦੇਖ ਲੈ ਮੇਰਾ ਇਹ ਨਹੀਂ ਸਿਆਣੀ ਹੋ ਸਕਦੀ ਨੰਬੜਾ ਉਹਨੇ ਇਹੋ ਗੱਲ ਮੈਂ ਹੀ ਉਠਾਈ ਸੀਗੀ ਪਿਛਲੀ ਵਾਰੀ ਚੇਤਾ ਮੈਂ ਵਾ ਕਰੀਏ ਨਾ ਮੈਂ ਉਠਾਈ ਸੀ ਵੀ ਦਲਜੀਤ ਦੀ ਇਹ ਫਿਲਮ ਰਿਲੀਜ਼ ਹੋਣੀ ਚਾਹੀਦੀ ਆ ਉਹਨਾਂ ਧੱਕੇ ਜਾਏ ਕਿੰਨੇ ਚਿਰ ਤੋਂ ਰੋਕੀ ਹੋਊਗਾ ਉਹ ਦੇ ਲਾ ਉਹਨੇ ਉਸ ਵੇਲੇ ਡਰਦੇ ਨੇ ਉਹ ਫੇਰ ਗੱਲ ਤਾਂ ਉਠਾਈ ਫੇ 2 ਬੋਤਲਾਂ ਵੀ ਗਈਆਂ ਸਾਡੇ ਚ ਇਧਰੋਂ ਖੂਨ ਦਾ ਫਰਕ ਪੈ ਜਾਂਦਾ ਹੈ ਮੈਨੇਜਰ ਸਾਹਿਬ ਹੁਣ ਮੁੱਕੇ ਦਾ ਘਾਟੇ ਦਾ ਨਹੀਂ ਇੰਨਾ ਨੁਕਸਾਨ ਹੋਇਆ ਜਿੰਨਾ ਮੇਰੀ ਹਵਾ ਜਿਹੜੀ ਮੁੱਕੀ ਉਹਦਾ ਨੁਕਸਾਨ ਠੀਕ ਹੈ ਪਰ ਤਾਇਆ ਇਹ ਦੇਖੋ ਇਹ ਖਾਲੜਾ ਸਾਹਿਬ ਦੇ ਉੱਤੇ ਜਿਹੜੀ ਮੂਵੀ ਬਣੀ ਆ ਇਹਨੂੰ ਕਿੱਦਾਂ ਕੱਟ ਜੀ ਸੈਂਸਰ ਕੀਤਾ ਸਿੱਟ ਆ ਗਿਆ ਬਹੁਤ ਘਸੀਟਿਆ ਗਿਆ ਕਸ਼ਮੀਰ ਫਾਈਲਸ ਆਈ ਉਹ ਸਿੱਧੀ ਆ ਕੇ ਉਹ ਮੂੰਹ ਤੇ ਮਾਰੀ ਆ ਮਨਮੋਹਨ ਸਿੰਘ ਦੇ ਉੱਤੇ ਜਿਹੜੀ ਬਣਾਈ ਜਦੋਂ ਕੇਰਲਾ ਸਟੋਰੀ ਕੇਲਾ ਸਟੋਰੀ ਜਿਹੜੀ ਬਣਾਈ ਆ ਉਦੋਂ ਇਹਨਾਂ ਦੇ ਕੱਟ ਕਿੱਥੇ ਚਲੇ ਜਾਂਦੇ ਆ ਸ਼ਾਇਦ ਹਨਾ ਸੈਂਸਰ ਹਨਾ ਹੁਣ ਆ 6 ਸਤੰਬਰ ਨੂੰ ਉਹਨਾਂ ਦੀ ਬਰਸੀ ਲੰਘ ਕੇ ਗਈ ਆ ਖਾਲੜਾ ਸਾਹਿਬ ਦੀ ਕਿੱਡੀ ਵੱਡੀ ਦੇਖੋ 25000 ਦੇ ਕਰੀਬ ਉਹਨਾਂ ਨੇ ਆਇਡੈਂਟੀਫਾਈ ਕਰ ਲਈਆਂ ਵੀ ਯਾਰ ਆ ਪਤਾ ਹੀ ਨਹੀਂ ਲੱਗ ਰਿਹਾ ਬੰਦੇ ਕਿੱਥੇ ਗਏ ਕਿੱਥੇ ਤੁਸੀਂ ਕਪਾਤੇ ਹਨਾ ਤਾਂ ਸਨਮਾਨਿਤ ਕਰਨਾ ਪੜਦਾ ਸਨਮਾਨਤ ਬਿਲਕੁਲ ਜੇ ਅਸੀਂ ਗੱਲ ਕਰਦੇ ਵੀ ਜਿਹੜੇ ਜਿੱਦਾਂ ਆਪਾਂ ਨੋਬਲ ਪ੍ਰਾਈਜ਼ ਦੀ ਨਹੀਂ ਗੱਲ ਕਰਦੇ ਭਾਰਤ ਸਰਕਾਰ ਦਾ ਕੋਈ ਵੱਡਾ ਜਿਹੜਾ ਇਨਾਮ ਜਿਹੜਾ ਆ ਉਹਨੂੰ ਦੇਣਾ ਚਾਹੀਦਾ ਘੱਟੋ ਘੱਟ ਜੇ ਹਿਊਮਨ ਰਾਈਟਸ ਜਦੋਂ ਹਿਊਮਨ ਕਮਿਸ਼ਨ ਵੀ ਹੈ ਨਹੀਂ ਸੀ ਪੰਜਾਬ ਦੇ ਵਿੱਚ ਹਿਊਮਨ ਕਮਿਸ਼ਨ ਦੀਆਂ ਜੇ ਗੱਲਾਂ ਕੀਤੀਆਂ ਉਹ ਖਾਲੜਾ ਸਾਹਿਬ ਨੇ ਕੀਤੀਆਂ ਨਾਲੇ ਦੇਖੋ ਜੇ ਉਹ ਚਾਹੁੰਦੇ ਆਰਾਮ ਨਾਲ ਹਾਂ ਬੈਠੇ ਸੀ ਆਪਣੀ ਜ਼ਿੰਦਗੀ ਜੀਂਦੇ ਸੀ ਬਿਲਕੁਲ ਪਰ ਉਹਨਾਂ ਨੇ ਇਹ ਨਹੀਂ ਦੇਖਿਆ ਉਹਨਾਂ ਨੇ ਦੇਖਿਆ ਸੱਚਾਈ ਕੀ ਆ ਸੱਚਾਈ ਕੀ ਆ ਇਹ ਜਿਹੜੀ ਗੱਲ ਬਾਹਰ ਹੋਣੀ ਚਾਹੀਦੀ ਹੈ ਲੋਕਾਂ ਨੂੰ ਧੱਕਾ ਬਿਲਕੁਲ ਮਾਟਰਾ ਤੇਰਾ ਤਾਂ ਦਿਮਾਗ ਮੈਂ ਚੈੱਕ ਕਰ ਲਿਆ ਹੈਗਾ ਅੱਧਾ ਗੱਛਾ ਉਹਦੀ ਦਾ ਬਹੁਤ ਆ ਅੱਛਾ ਠੀਕ ਹੈ ਮਾਰੇ ਚੰਗਾ ਖਾਂਦੇ ਨੇ ਦਿਮਾਗ ਬਹੁਤ ਆ ਠੀਕ ਹੁਣ ਹੈ ਮੈਂ ਮੈਨੇਜਰ ਦਾ ਦਿਮਾਗ ਚੈੱਕ ਕਰ ਲਿਆ ਅੱਛਾ ਠੀਕ ਮੈਨੇਜਰ ਆ ਮੈਨੂੰ ਇੰਨਾ ਲਾ ਦੇ ਤੂੰ ਪਾਸ ਹੋ ਜਾਣਾ ਮੈਂ ਤੈਨੂੰ ਦੱਸਾਂ ਲੈ ਇਹ ਜਿਹੜੀਆਂ 2 ਬੋਤਲਾਂ ਦਿੱਤੀਆਂ ਨਾ ਉਹਦਾ ਡਾਕੇ ਅੱਛਾ ਇਹ ਜਿਹੜੇ ਜਸਵੰਤ ਸਿੰਘ ਖਾਲੜਾ ਹੋਣੀ ਸੀਗੇ ਇਹ ਕਿਹੜੀ ਪਾਰਟੀ ਨਾਲ ਸੰਬੰਧਿਤ ਹੁੰਦੇ ਸੀ ਆਪਣੇ ਟਾਈਮ 'ਚ ਦੱਸ ਦੇ ਮੈਨੂੰ ਅੱਜ ਇਹ ਪਾਰਟੀ ਤੋਂ ਕੀ ਰਹਿ ਲੋਕਾਂ ਲਈ ਕੰਮ ਕਰਦੇ ਸੀ ਉਹ ਇਹ ਮੈਂਜਰਾ ਇਹ ਅਕਾਲੀ ਪਾਰਟੀ ਦੇ ਕਿਸੇ ਟਾਈਮ ਦੇ ਮੁਖੀਏ ਦੇ ਤੌਰ ਤੇ ਹੁੰਦੇ ਸੀਗੇ ਇਹ ਉੱਦੇ ਹੀ ਨਹੀਂ ਹੈਗੇ ਬੰਦੇ ਇਹ ਜਿਨ੍ਹਾਂ ਨੂੰ ਖਿਊ ਖਾਤੇ ਪਾਤਾ ਤੁਸੀਂ ਤਾਂ ਅੰਦਰ ਬੈਠੇ ਪਾ ਤੇ ਸੀਟਾਂ ਜਾਂ ਗਲਤੀ ਬਣਾ ਕੇ ਮੁੰਡਿਆਂ ਨੂੰ ਕੁੜੀਆਂ ਨੂੰ ਬਾਹਰ ਨਕਲੀ ਭੇਜੀ ਇਹਨੇ ਵੀਜ਼ੇ ਰਿਜੈਕਟ ਹੋਈ ਜਾਂਦੇ ਲੱਖ ਲੈਣ ਤੇ 37000 ਦੀ ਐਫਡੀ ਕਰਾ ਕੇ ਬੈਠਾ 2 ਸਾਲ ਤੇ 37000 ਤੇ ਆ ਗਏ ਚਲੋ ਇਹੋ ਹੀ ਬੋਤਲਾਂ ਬੋਲਦੀਆਂ ਬਸ ਚਲੋ ਠੀਕ ਹੈ ਜੀ 37,000 ਕੁਝ ਵੀ ਨਹੀਂ ਬਈ ਨਹੀਂ 37 ਲੱਖ ਦੀ ਕਰਾ ਕੇ 37 ਲੱਖ